सही सब पढ़ो। जी डॉक्टर साहब। काफी शाह हुसैन जी, संगत जुलाई 16। तुसी मत कोई करो गुमान, जो बन धन ठग है। तुसी मत कोई करो गुमान, जो बन धन ठग है। हंसा दे भुलावे भुल्ली, हंसा दे भुलावे भुल्ली, झोली लीता बग है। तुसी मत कोई करो गुमान, जो बन धन ठग है। पब्बन पत्तर ऊपर मोती, पब्बन पत्तर ऊपर मोती, ताही सारा जग है। तुसी मत कोई करो गुमान, जो बन धन ठग है। निंदिया द्रो बखीली चुगली, निंदिया द्रो बखीली चुगली, नित करदा फिरदा ठग है। कहे हुसैन सही जग आए, जिन्ना पछाता रब है। तुसी मत कोई करो गुमान, जो बन धन ठग है। जी नेक्स्ट जी। हाँ जी, मैं पढ़ दिया। तुसी मत कोई करो गुमान, जोबन धन ठग है। हंसां दे भुलावे भुल्ली, झोली लिता बग है। पब्बन पत्तर ऊपर मोती, तू ही सारा जग है। निंदिया ध्रो बखीली चुगली, नित करदा फिरदा ठग है। कहे हुसैन सही जग आए, जिन्ना पछाता रब है। तुसी मत कोई करो गुमान, जोबन धन ठग है। मैं पढ़ ਲਾਂ जी। तुसी मत करो गुमान, जोबन धन ठग है। हंसां दे भुलावे भुल्ली, झोली लिता बग है। पब्बन पत्तर ऊपर मोती, ताही सारा जग है। निंदिया ध्रो बखीली चुगली, नित करदा फिरदा ठग है। कहे हुसैन सही जग आए, जिन्ना पछाता रब है। तुसी मत करो गुमान, जो बंधन ठग है। जी हाँ जी, मैं पढ़नी आ जी। मत कोई करो गुमान, जो बन धन ठग है। हंसा दे भुलावे भुली, झोली लीता बग है। पब्बन पत्तर ऊपर मोती, तीवी सारा जग है। निंदिया ध्रो बगीली चुगली, नित करदा फिरदा ठग है। कहे हुसैन सही जग आए, जिना पछाता रब है। तुसी मत कोई करो गुमान, जो बन धन ठग है। जी नेक्स्ट जी चलते रहो। हूं किहदी वारी है? Can I read? Okay. या तुसी मत कोई करो गुमान, जो बन धन ठग है। हंसा दे बुलावे बुली, झोली लेता बग है। पबन पत्थर ऊपर मोती, तू ही सारा जग है। निंदिया धरो बखीली चुगली, नित करदा फिरदा ठग है। कहे हुसैन सही जग आए, जिना पछाता रब है। तुसी मत कोई करो गुमान, जो बन धन ठग है। ਤੁਸੀਂ मैं पढ़ देना। ਤੁਸੀਂ मित कोई करो गुमान, जोबन धन ठग है। हंसां दे बुलावे भुल्ली, झोली लेता बग है। पब्बन पत्तर ऊपर मोती, तू ही सारा जग है। निंदिया ध्रो बुखेली चुगली, नित करदा फिरदा ठग है। कहे हुसैन सही जग आए, जिन्हा पछाता रब है।
ਹਾਂਜੀ, ਅੱਗੇ ਮੈਂ ਪੜ੍ਹ ਦੇਣਾ ਜੀ ਕਿ ਤੁਸੀਂ ਮਤ ਕੋਈ ਕਰੋ ਗੁਮਾਨ, ਜੋਬਨ ਤਨ ਠੱਗ ਹੈ। ਹੰਸਾਂ ਦੇ ਭੁਲਾਵੇ ਭੁੱਲੀ, ਝੋਲੀ ਲੀਤਾ ਬਗ ਹੈ। ਤੁਸੀਂ ਮਤ ਕੋਈ ਕਰੋ ਗੁਮਾਨ, ਜੋਬਨ ਤਨ ਠੱਗ ਹੈ। ਪੱਬਣ ਪੱਤਰ ਉੱਪਰ ਮੋਤੀ, ਤਿਵੇਂ ਹੀ ਸਾਰਾ ਜੱਗ ਹੈ। ਤੁਸੀਂ ਮਤ ਕੋਈ ਕਰੋ ਗੁਮਾਨ, ਜੋਬਨ ਤਨ ਠੱਗ ਹੈ। ਨਿੰਦਿਆ ਧਰੋ ਬਖੀਲੀ ਚੁਗਲੀ, ਤਿਤ ਕਰਦਾ ਫਿਰਦਾ ਠੱਗ ਹੈ। ਤੁਸੀਂ ਮਤ ਕੋਈ ਕਰੋ ਗੁਮਾਨ, ਜੋਬਨ ਤਨ ਠੱਗ ਹੈ। ਕਹੇ ਹੁਸੈਨ ਸਹੀ ਜਗ ਆਏ, ਕਹੇ ਹੁਸੈਨ ਸਹੀ ਜਗ ਆਏ। ਜਿਨ੍ਹਾਂ ਪਛਾਤਾ ਰੱਬ ਹੈ। ਤੁਸੀਂ ਮਤ ਕੋਈ ਕਰੋ ਗੁਮਾਨ, ਜੋਬਨ ਤਨ ਠੱਗ ਹੈ। ਇਹ ਜੋਬਨ ਤਨ ਠੱਗ ਹੈ। जुबैर साहब रह गए। ਵੈਰ ਸਾਹਿਬ ਤੁਸੀਂ ਵੀ ਪੜ੍ਹ ਦਿਓ। हाँ जी, मैं करन लगा जी। वो मेरा माइक नहीं चाह रहा सी, दोबारा मैं फिर आउट होके दोबारा इन होया। आवाज आ रही है? ਹਾਂ ਜੀ, ਜੀ। ਆ ਰਹੀ ਆ ਰਹੀ। ਇਹਦੇ ਤੇ ਉਹ ਮਨਜ਼ੂਰ ਸਾਹਿਬ ਕਾਫੀ ਬਦਲੀਆਂ ਨੇ, ਅਦਬੀ ਬੋਰਡ ਦਾ ਚ ਹੋਰ ਲਾਈਨਾਂ ਕਾਫੀ ਬਦਲੀਆਂ ਹੋਈਆਂ। ਅਦਬੀ ਬੋਰਡ ਦੀ ਹੋਰ ਹੈ, ਸ਼ਾਹ ਜੀ ਦੀ ਹੋਰ ਹੈ। ਬਹਿਰਹਾਲ ਮੈਂ ਉਹੀ ਪੜਨ ਲੱਗਾ ਜਿਹੜੀ ਅਸੀਂ ਸਾਰੇ ਪੜ ਰਹੇ ਹਾਂ। ਆਹੋ ਉਹ ਹੀ ਪੜੋ। ਹਾਂ, ਤੁਸੀਂ ਮਤ ਕਰੋ ਗੁਮਾਨ, ਜੋਬਨ ਦਨ ਠੱਗ ਹੈ। ਹੰਸਾ ਦੇ ਬੁਲਾਵੇ ਪੁੱਲੀ, ਜੋਲੀ ਲੀਤਾ ਬੱਗ ਹੈ। ਪੱਤਨ ਪੱਤਰ ਉੱਪਰ ਮੋਤੀ, ਤਾਹੀਂ ਸਾਰਾ ਜੱਗ ਹੈ। ਨਿੰਦਿਆ ਧਰੋ ਬਖੇਲੀ ਚੁਗਲੀ, ਨਿਤ ਕਰਦਾ ਫਿਰਦਾ ਠੱਗ ਹੈ। ਕਹੇ ਹੁਸੈਨ ਸਹੀ ਜਗ ਆਏ, ਜਿਨ੍ਹਾਂ ਪਛਾਤਾ ਰੱਬ ਹੈ। ਠੀਕ ਹੈ ਜੀ, ਸਾਰਾ ਪੜ੍ਹ ਲਿਆ। ਹੁਣ ਤੇ ਮੈਂ ਕਿਹਾ ਸਾਰੇ ਹੀ ਪੜ੍ਹ ਲਿਆ। जी डॉक्टर साहब। ਹਾਂਜੀ, ਸੋ ਇਹਦੀ ਅਸਥਾਈ ਹੈਗੀ ਆ ਕਾਫੀ ਦੀ। ਤੁਸੀਂ ਮਤ ਕਰੋ ਗੁਮਾਨ, ਜੋਬਨ ਧਨ ਠੱਗ ਹੈ। ਮਤਲਬ ਤੁਸੀਂ ਗਰੂਰ ਨਾ ਕਰੋ। ਗੁਮਾਨ ਦਾ ਮਤਲਬ ਗਰੂਰ ਹੈ। ਇਹ ਜਵਾਨੀ ਯਾਨੀ ਸੁਹੱਪਣ, ਸੋਹਣਾ ਹੋਣਾ, ਇਹ ਪੈਸੇ ਵਾਲਾ ਹੋਣਾ, ਧਨ ਹੋਣਾ ਬੰਦੇ ਦਾ, ਇਹ ਸਭ ਠੱਗ ਨੇ। ਇਹ ਸਾਰੇ ਠੱਗ ਨੇ ਤੇ ਇਹਨਾਂ ਦੀ ਠੱਗੀ ਵਿੱਚ ਰਹਿ ਕੇ ਤੁਸੀਂ ਗੁਮਾਨ ਨਾ ਕਰੋ, ਗਰੂਰ ਨਾ ਕਰੋ। ਹੰਸਾਂ ਦੇ ਭੁਲਾਵੇ ਭੁੱਲੀ, ਝੋਲੀ ਲਿੱਤਾ ਬੱਗ ਹੈ। ਇਹ ਪੰਜਾਬੀ ਕਲਾਸਿਕ ਦੇ ਵਿੱਚ ਹੋਰ ਵੀ ਥਾਵਾਂ ਤੇ ਆਇਆ। ਮੇਰਾ ਖਿਆਲ ਹੈ ਬਾਬਾ ਫਰੀਦ ਦਾ ਵੀ ਇੱਕ ਦੋਹਾ ਹੈ ਜਿਹਦੇ ਵਿੱਚ ਇਹ ਹੰਸ ਤੇ ਬਗਲੇ ਦੀ ਗੱਲ ਕੀਤੀ ਗਈ ਹੈ ਕਿ ਮੈਂ ਤੇ ਲੱਭ ਰਹੀ ਸਾਂ ਹੰਸ ਨੂੰ, ਜਿਹੜਾ ਬਹੁਤ ਸੋਹਣਾ ਜਾਨਵਰ ਹੈ, ਜਿਹੜਾ ਸਾਟ ਆਫਟਰ ਹੈ, ਤੇ ਉਹਨੂੰ ਉਸ ਲਾਭ ਦੇ ਵਿੱਚ, ਉਸ ਖੋਜ ਦੇ ਵਿੱਚ ਜੋ ਮੇਰੇ ਕੋਲ ਆਇਆ ਹੈ, ਜੋ ਮੈਂ ਫੜਿਆ ਹੈ, ਉਹ ਬਗਲਾ ਹੈ। ਉਹ ਹੰਸ ਨਹੀਂ ਹੈਗਾ, ਉਹ ਬਗਲਾ ਹੈ ਜਿਹੜਾ ਕਿ ਬੜਾ ਹੀ ਛੋਟੀ ਕਰੈਕਟਰ ਦਾ ਹੈ ਔਰ ਸਿਰਫ ਉਹ ਮੱਛੀਆਂ ਖਾਂਦਾ ਹੈ ਤੇ ਪਾਣੀ ਵਿੱਚੋਂ ਕੱਢ ਕੇ, ਤੇ ਹੋਰ ਉਹਦੇ ਵਿੱਚ ਕੋਈ ਖੂਬੀ ਨਹੀਂ ਹੈਗੀ, ਜਦੋਂ ਕਿ ਹੰਸ ਦੇ ਵਿੱਚ ਕਈ ਖੂਬੀਆਂ ਹੁੰਦੀਆਂ ਨੇ। ਪੱਬਣ ਪੱਤਰ ਉੱਪਰ ਮੋਤੀ। ਪੱਬਣ ਦਾ ਮਤਲਬ ਹੈ ਕੰਵਲ, ਕੰਵਲ ਦਾ ਫੁੱਲ ਜਿਹੜਾ ਹੁੰਦਾ ਹੈ। ਪੱਬਣ ਪੱਤਰ ਯਾਨੀ ਉਹਦੇ ਕੰਵਲ ਦੇ ਪੱਤੇ ਦੇ ਉੱਤੇ ਪੱਬਣ ਪੱਤਰ ਉੱਪਰ ਮੋਤੀ,
ਉਹਦੇ ਉੱਤੇ ਮੋਤੀ ਯਾਨੀ ਮਤਲਬ ਤਰੇਲ ਜਾਂ ਸ਼ਬਨਮ ਜਿਵੇਂ ਆ ਜਾਂਦੀ ਹੈ, ਪੱਬਣ ਪੱਤਰ ਉੱਪਰ ਮੋਤੀ ਤੇ ਹੀ ਸਾਰਾ ਜਗ ਹੈ। ਇਹਦਾ ਮਤਲਬ ਇਹ ਤੁਸਾਂ ਚੋਂ ਕਈਆਂ ਨੇ ਤੂੰ ਪੜ੍ਹਿਆ ਤਾਂ ਪੜ੍ਹਿਆ, ਤੇ ਲੇਕਿਨ ਮੇਰੇ ਖਿਆਲ 'ਚ ਇੱਥੇ ਜਿਹੜੀ ਮਜ਼ਮੂਨ ਦੇ ਹਿਸਾਬ ਨਾਲ ਜੁੜਦੀ ਹੈ ਗੱਲ, ਉਹ ਤੇ ਦੀ ਹੈ। ਯਾਨੀ ਕਿ ਜਿਹੜਾ ਜੱਗ ਹੈ ਉਹ ਬਿਲਕੁਲ ਇੰਨਾ ਹੀ ਹੈ ਜਿੰਨਾ ਪੱਬਣ ਪੱਤਰ ਦੇ ਉੱਤੇ ਮੋਤੀ ਹੁੰਦਾ ਹੈ। ਮਤਲਬ ਜਿਹੜੇ ਤਰੇਲ ਦਾ ਜਾਂ ਸ਼ਬਨਮ ਦਾ ਜਿਹੜਾ ਕਤਰਾ ਉਹਦੇ ਸਵੇਰ ਵੇਲੇ ਉਹਦੇ ਪੱਤੇ ਤੇ ਹੁੰਦਾ ਹੈ, ਉਹ ਥੋੜਾ ਜਿਹਾ ਸੂਰਜ ਚੜ੍ਹਦਾ ਹੈ ਤੇ ਉਹ ਮੁੱਕ ਜਾਂਦਾ ਹੈ। ਉਹਦੀ ਜਿਹੜੀ ਲਾਈਫ ਸਪੈਨ ਹੈ ਉਹ ਬਹੁਤ ਹੀ ਘੱਟ ਹੈ, ਮਹਦੂਦ ਹੈ। ਤੇ ਇਹ ਜਿਹੜੀ ਜੋਬਨ ਤੇ ਧਨ ਹੈ ਇਹ ਵੀ ਉਸ ਤਰ੍ਹਾਂ ਹੀ ਨੇ, ਜਿਵੇਂ ਪੱਬਣ ਪੱਤਰ ਉੱਪਰ ਮੋਤੀ ਨੇ। ਅਗਲੀ ਕੀ ਲੈਦਾ ਜੀ? ਨਿੰਦਿਆ ਨਿੰਦਿਆ ਧਰੋ ਬਖੀਲੀ ਚੁਗਲੀ। ਨਿੰਦਿਆ ਦਾ ਮਤਲਬ ਹੁੰਦਾ ਹੈ ਕਿ ਕਿਸੇ ਨੂੰ ਕੰਡੈਮ ਕਰਨਾ, ਨਿੰਦਿਆ ਕਰਨਾ ਕਿਸੇ ਦੀ। ਨਿੰਦਿਆ ਕਰਨਾ ਮਤਲਬ ਕਿਸੇ ਨੂੰ ਬੁਰਾ ਸਾਬਤ ਕਰਨਾ। ਧਰੋ ਦਾ ਮਤਲਬ ਜ਼ੁਲਮ, ਜ਼ਿਆਦਤੀ। ਨਿੰਦਿਆ ਧਰੋ ਬਖੀਲੀ, ਬਖੀਲੀ ਦਾ ਮਤਲਬ ਹੈ ਮਾਜਰਲੀ ਹੋ ਜਾਣਾ, ਆਪਣੀ ਚੀਜ਼ ਨੂੰ ਘੁੱਟ ਕੇ ਆਪਣੇ ਕੋਲ ਰੱਖਣਾ ਔਰ ਕਿਸੇ ਨੂੰ ਸ਼ੇਅਰ ਨਾ ਕਰਨਾ। ਨਿੰਦਿਆ ਧਰੋ ਬਖੀਲੀ ਚੁਗਲੀ ਨਿਤ ਕਰਦਾ ਫਿਰਦਾ ਠੱਗ ਹੈ। ਇਹ ਜਿਹੜਾ ਠੱਗ ਜਿਹੜਾ ਪਹਿਲੇ ਵਿੱਚ ਜਦੋਂ ਜ਼ਿਕਰ ਹੋਇਆ ਹੈ ਜੋਬਨ ਧਨ, ਇਹ ਉਹਦੇ ਨਸ਼ੇ ਦੇ ਵਿੱਚ ਰਹਿਣ ਵਾਲੇ ਲਾਜ਼ਮੀ ਤੌਰ ਤੇ ਨਿੰਦਿਆ ਧਰੋ ਬਖੀਲੀ ਚੁਗਲੀ ਵਾਲੇ ਜਹਾਨ ਦੇ ਵਿੱਚ ਫਸੇ ਹੁੰਦੇ ਨੇ। ਕਹੇ ਹੁਸੈਨ ਫਕੀਰ ਸਾਈਂ ਦਾ, ਨਹੀਂ ਕੀ ਹੈ ਜੀ? ਕਹੇ ਹੁਸੈਨ ਸਹੀ ਜਗ ਆਏ। ਹਾਂ, ਕਹੇ ਹੁਸੈਨ ਸਹੀ ਜਗ ਆਏ, ਜਿਨ੍ਹਾਂ ਪਛਾਤਾ ਰੱਬ ਹੈ। ਇਸ ਦੁਨੀਆ ਇਸ ਜਹਾਨ ਦੇ ਵਿੱਚ ਉਹੋ ਹੀ ਲੋਕੀ ਆਏ ਨੇ ਜਿਨ੍ਹਾਂ ਨੇ ਰੱਬ ਨੂੰ ਪਛਾਣ ਲਿਆ। ਇਹਦੀ ਤਸ਼ਰੀਹ ਵੀ ਕਰਾਂਗੇ ਫੇਰ, ਲੇਕਿਨ ਮੈਂ ਤੁਹਾਨੂੰ ਸਿੱਧੇ ਮੈਨੇ ਦੱਸ ਦਿੱਤੇ ਨੇ ਜਿੰਨੇ ਮੈਨੂੰ ਪਤਾ ਨੇ, ਤੇ ਬਾਕੀ ਤੁਸੀਂ ਇਹਦੀ ਗੱਲਬਾਤ ਕਰੋ, ਮੈਂ ਵੀ ਹਿੱਸਾ ਲਾਂਗਾ ਵਿੱਚ। ਕਿਉਂ ਜੀ ਗੌਰ ਸਾਹਿਬ ਇੰਨੀ ਮੁਸ਼ਕਿਲ ਤੇ ਨਹੀਂ ਸੀ ਇਹ? ਗੌਰ ਸਾਹਿਬ ਚਲੇ ਗਏ ਨੇ ਡਾਕਟਰ ਸਾਹਿਬ, ਉਹਨਾਂ ਨੇ ਕਿਹਾ ਕਿ ਮੈਂ ਪੜ੍ਹ ਕੇ ਚਲਾ ਗਿਆ, ਉਹਨਾਂ ਦੇ ਗੈਸਟ ਆਏ। ਆਓ, ਕਿਉਂਕਿ ਇਹ ਮੁਸ਼ਕਿਲ ਕਾਫੀ, ਟੈਕਸਟ ਤਾਂ ਮੁਸ਼ਕਿਲ ਨਹੀਂ ਹੈ। ਡਾਕਟਰ ਸਾਹਿਬ ਤੁਸੀਂ ਆਸਾਨ ਕਰ ਦਿੱਤੀ ਹੈ ਹੁਣ, ਪਹਿਲੇ ਇੰਜੀ ਸੀ। ਅੱਛਾ, ਤੁਸੀਂ ਹੁਣ ਕਹਿ ਰਹੇ ਹੋ ਤੇ ਹੁਣ ਸੌਖੀ ਲੱਗ ਰਹੀ ਹੈ। ਹਾਂਜੀ ਆਪਣਾ ਡਾਕਟਰ ਸਾਹਿਬ ਜੀ ਜਿਹੜਾ ਨਜਮ ਸਾਹਿਬ ਦੀ ਹੈਗੀ ਹੈ ਨਾ ਸੋਧ, ਹਾਂ, ਉਹਦੇ ਵਿੱਚ ਉਹਨਾਂ ਨੇ ਕੀਤਾ ਜਿੰਨਾ ਪਛਾਤਾ ਸੱਗ ਹੈ। ਸੱਗ ਦਾ ਉਹਨਾਂ ਨੇ ਮਤਲਬ ਕਿ ਜਿੰਨਾ ਪਛਾਤਾ ਸੱਗ। ਅੱਛਾ, ਕੁੱਤਾ ਨਹੀਂ ਕੁੱਤਾ ਨਹੀਂ, ਇਹਦਾ ਉਹਨਾਂ ਨੇ ਦੱਸਿਆ ਸੰਗ ਸਾਥ ਚੱਲਣ। ਅੱਛਾ, ਇਹਨਾਂ ਨੇ ਤੇ ਅਦਬੀ ਬੋਰਡ ਵਾਲਿਆਂ ਨੇ ਜਿਹੜਾ ਨਾ ਉਹ ਕੀਤਾ ਹੈ, ਇਹ ਹੁਣ ਸੂਫੀ ਸਾਹਿਬ ਨੇ, ਤੇ ਆਖਰੀ ਜਿਹੜਾ ਵਰਸ਼ਨ ਹੈ ਨਾ ਉਹ ਹੈਗਾ ਜਿੰਨਾ ਪਛਾਤਾ ਅੱਗ ਹੈ। ਅੱਗ ਦਾ ਉਹਨਾਂ ਨੇ ਕੀਤਾ ਜੀ ਅੱਗੇ ਐਡਵਾਂਸਮੈਂਟ ਜਾਂ ਅੱਗੇ ਦਾ ਰਾਹ ਜਿਹੜਾ ਇਹਨਾਂ ਨੇ ਪਹਿਚਾਣ ਲਿਆ। ਲੇਕਿਨ ਮੈਨੂੰ ਲੱਗਦਾ ਕਿ ਰੱਬ ਜਿਹੜਾ ਉਹ ਸਭ ਤੋਂ ਬਿਹਤਰ ਲਫ਼ਜ਼। ਲੇਕਿਨ ਐਸੇ ਲਾਈਨ ਤੇ ਮੈਂ ਸੋਚ ਰਿਹਾ ਸਾਂ ਕਿ ਜਿਹੜਾ ਕਾਫੀਆ ਹਦੀਸ ਚੱਲਦਾ ਪਿਆ ਸੀ ਉਹ
ਜਗ ਬਗ ਹੱਗ ਚੱਲਦਾ ਪਿਆ ਸੀ ਤੇ ਉਹ ਇੱਕੋ ਦਮ ਜਦੋਂ ਰੱਬ ਆਇਆ ਨਾ ਤੇ ਥੋੜਾ ਜਿਹਾ ਮਿਸਪਲੇਸਡ ਜਿਹਾ ਮੈਨੂੰ ਲੱਗਿਆ ਕੰਸਟਰਕਸ਼ਨ ਦੇ ਵਿੱਚ। ਨਹੀਂ, ਕੰਸਟਰਕਸ਼ਨ ਦੇ ਵਿੱਚ ਤੇ ਰੱਬ ਬਿਲਕੁਲ ਪਰਫੈਕਟ ਹੈ। ਅੱਛਾ, ਉਹਨੂੰ ਨਹੀਂ ਮੈਂ ਤੁਸੀਂ ਉਹ ਫਾਰਮੈਟ ਦੇ ਹਿਸਾਬ ਨਾਲ ਕਹਿ ਰਿਹਾ ਸਾਂ। ਮੈਂ ਵੀ ਤੁਹਾਨੂੰ ਜਿਹੜੀ ਪੋਇਟਿਕ ਫਾਰਮ ਹੈ ਹਾਂਜੀ ਜੇ ਟੈਕਨੀਕ ਦੇ ਮੁਤਾਬਕ ਉਹ ਬਿਲਕੁਲ ਰੱਬ ਦਾ ਲਫ਼ਜ਼ ਠੁਕਵਾਇਆ ਹੈ। ਤੁਸੀਂ ਉਹਨੂੰ ਰਿਪਲੇਸ ਇਸ ਲਈ ਕਰਨਾ ਚਾਹੁੰਦੇ ਹੋ ਕਿ ਤੁਸੀਂ ਬੇਸਿਕਲੀ ਆਮ ਤੌਰ ਤੇ ਤੁਸੀਂ ਸ਼ਾਹ ਹੁਸੈਨ ਨੂੰ ਰੱਬ ਤੋਂ ਦੂਰ ਰੱਖਣਾ ਚਾਹੁੰਦੇ ਹੋ। ਮਤਲਬ ਬਜਾਏ ਸਹੀ ਹੈ। ਇਸਦੇ ਕਿ ਉਹਦੇ ਵੇਲੇ ਦੇ ਵਿੱਚ ਜਿਹੜਾ ਤਸਵਰਾਤ ਨੇ ਉਹਨਾਂ ਨੂੰ ਆਪਣੀ ਅਸੀਂ ਮੋਹਰੇ ਰੱਖੀਏ। ਅਸੀਂ ਅੱਜ ਆਪਣੀ ਦੁਨੀਆ ਜਿਹੜੀ ਹੁਣ ਰਹਿ ਰਹੇ ਹਾਂ ਉਹਦੇ ਹਿਸਾਬ ਨਾਲ ਉਹਦੀ ਮਿਹਨਤ ਬਣਾਉਣਾ ਚਾਹੁੰਦੇ ਹਾਂ ਕਿ ਜੇ ਜੇ ਉਹੀ ਗੱਲ ਕਰਨੀ ਸੀ ਜਿਹਨਾਂ ਪਛਾਤਾ ਰੱਬ ਹੈ ਤੇ ਫਿਰ ਮੌਲਵੀ ਦੀ ਤੇ ਸ਼ਾਹ ਹੁਸੈਨ ਦੀ ਗੱਲ 'ਚ ਕੀ ਫਰਕ ਹੋਇਆ? ਫਰਕ ਹੈ, ਉਹ ਅਸੀਂ ਗੱਲ ਕਰਾਂਗੇ, ਲੇਕਿਨ ਇਹ ਹੈ ਕਿ ਅਸੀਂ ਰੱਬ ਨਾਲ ਹੀ ਚੱਲਾਂਗੇ। ਠੀਕ 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 ਠੀਕ, ਗੁੱਡ। ਇਹ ਵੈਸੇ ਕੁਐਸਚਨ ਜ਼ਿਹਨ 'ਚ ਆਇਆ ਸੀ ਕਿ ਬੱਗ ਜੱਗ ਠੱਗ ਤੇ ਚੱਲਦਾ ਪਿਆ ਤੇ ਉਹ ਰੱਬ ਆ ਗਿਆ। ਮੇਕ ਸੈਂਸ ਕਰਦਾ ਹੈ ਉਹ ਉਹਨਾਂ ਦੀ ਜਿਹੜੀ ਥਾਟ ਪ੍ਰੋਸੈਸ ਹੈ ਜਰਾ ਇਹਨਾਂ ਦਾ ਸ਼ਾਹ ਹੁਸੈਨ ਦਾ। ਪਰ ਮੈਂ ਕਿਹਾ ਸੀ ਮੈਂ ਤੁਹਾਨੂੰ ਪੁੱਛਾਂਗਾ, ਲੇਕਿਨ ਤੁਸੀਂ ਜ਼ੁਬੈਰ ਸਾਹਿਬ ਨੇ ਆਲਰੇਡੀ ਪੁਆਇੰਟ ਆਊਟ ਕਰ ਦਿੱਤਾ ਹੈ ਕਿ ਅੱਜ ਸਹੀ ਸਾਖੀ ਸਾਹਿਬ ਲਿਖਿਆ ਹੈ। ਨਹੀਂ ਸਹੀ ਸਾਹਿਬ ਸਵਾਲ ਹੈਗਾ ਕਿ ਉਹ ਸੱਗ ਉਹਨਾਂ ਨੇ ਲਿਖਿਆ ਸਾਥ ਦਾ ਹਾਂਜੀ ਜਾਂ ਅੱਗ ਲਿਖਿਆ, ਉਹ ਲੈ ਕੇ ਕਿੱਥੋਂ ਆਏ ਨੇ? ਹਾਂ ਠੀਕ ਠੀਕ, ਜਿਹੜਾ ਪੁਰਾਣਾ ਚੱਲਿਆ ਆ ਰਿਹਾ ਉਹ ਤੇ ਰੱਬ ਹੈ। ਇਹ ਲੈ ਕੇ ਕਿੱਥੋਂ ਆਏ ਨੇ? ਇਹਨਾਂ ਦਾ ਸੋਰਸ ਕੀ ਹੈ? ਠੀਕ ਠੀਕ ਠੀਕ, ਉਹ ਤੇ ਦੋਵਾਂ ਨੇ ਨਹੀਂ ਦੱਸਿਆ। ਅੱਛਾ ਨਹੀਂ, ਉਹ ਤੇ ਪੂਰੀ ਸਪੈਕੂਲੇਟਿਵ ਆਪਣੀ ਜਿਹੜੀ ਜਿਵੇਂ ਉਹ ਸ਼ਾਹ ਹੁਸੈਨ ਬਣ ਕੇ ਲਿਖ ਰਹੇ ਨੇ ਨਾ ਇਸ ਲਈ ਮਤਲਬ ਮੈਂ ਤੁਹਾਨੂੰ ਬੜੀ ਦਿਲਚਸਪ ਗੱਲ ਦੱਸਣਾ ਕਿ ਤੁਸੀਂ ਵੈਸੇ ਤੁਹਾਡੇ ਚੋਂ ਅਗਰ ਕੋਈ ਮਾਈਂਡ ਕਰੇ ਤੇ ਮੈਂ ਉਹ ਕੋ ਪਹਿਲੇ ਹੀ ਮਾਜ਼ਰਤ ਹਾਂ। ਮੌਦੂਦੀ ਦਾ ਜਿਹੜਾ ਤਰਜਮਾ ਹੈ ਨਾ ਕੁਰਾਨ ਦਾ, ਤਫਹੀਮੁਲ ਕੁਰਾਨ ਦਾ, ਉਹ ਮੈਂ 2 ਵਾਰੀ ਪੜਿਆ ਔਰ ਨੋਟਸ ਲਏ ਉਹਦੇ ਤੇ ਅਖੀਰ ਤੇ ਮੈਂ ਇਹ ਨਤੀਜਾ ਕੱਢਿਆ ਕਿ ਮੌਲਵੀ ਮੌਦੂਦੀ ਤਰਜਮਾ ਨਹੀਂ ਕਰ ਰਿਹਾ, ਉਹ ਕੁਰਾਨ ਨੂੰ ਆਪਣੇ ਢੰਗ ਨਾਲ ਲਿਖ ਰਿਹਾ ਹੈ। ਚਲੋ ਜੀ ਅੱਗੇ ਗੱਲ ਕਰੋ। ਡਾਕਟਰ ਸਾਹਿਬ ਮੈਨੂੰ ਸ਼ਾਹ ਹੁਸੈਨ ਦਾ ਇੱਕ ਕੋਡ ਯਾਦ ਆ ਗਈ ਇਸ ਲਾਈਨ, ਕਾਲੇ ਪਤ ਨਾ ਚੜੀ ਸਫੇਦੀ ਤੇ ਕਾਗ ਨਾ ਥੀਂਦੇ ਬੱਗੇ, ਨੀ ਸਈਓ ਅਸੀਂ ਨੈਣਾ ਦੇ ਆਖੇ ਲੱਗੇ। ਬਿਊਟੀਫੁਲ ਲਾਈਨ। ਬੱਗਾ ਮੈਂ ਦੇਖਿਆ ਕਾਫੀ ਯੂਜ਼ ਕਰਦੇ ਨੇ ਜਦੋਂ ਕੰਪੈਰੀਟਿਵ ਮੈਟਾਫੋਰਿਕਲੀ ਕੰਪੈਰੀਜ਼ਨ ਕਰਦੇ ਨੇ। ਤੇ ਚਲੋ ਮੈਂ ਨਾਕਸ ਇਲਮ ਦੇ ਨਾਲ ਕੋਸ਼ਿਸ਼ ਕਰਨਾ ਤਾਂ ਕਿ ਸੰਗਤ ਜੁੜੇ ਅੱਗੇ। ਤੁਸੀਂ ਮਤ ਕੋਈ ਕਰੋ ਗੁਮਾਨ ਜੋ ਬੰਧਨ ਠੱਗ ਹੈ। ਠੱਗ ਤੋਂ ਮੈਨੂੰ ਯਾਦ ਹੈ ਹੀਰ ਵਾਰਿਸ ਪੜ੍ਹਦੇ ਹਾਂ, ਡਾਕਟਰ ਸਾਹਿਬ ਦੱਸਿਆ ਸੀ ਕਿ ਉਹਦੇ ਚ ਵਾਰਿਸ਼ਾ ਵੀ ਜੋਬਨ ਧਨ ਠੱਗ ਨੂੰ ਬਹੁਤ ਜ਼ਿਆਦਾ ਰਿਪੈਟੀਟਿਵਲੀ ਯੂਜ਼ ਕਰਦੇ ਨੇ ਕਿ ਇਹ ਜਿਹੜੀ ਮਾਲ ਦੌਲਤ ਹੁਸਨ ਜਵਾਨੀ ਜਿਹੜੀ ਹੈ ਇਹ ਬਿਲਕੁਲ ਉਸ ਠੱਗ ਚੋਰ ਤਰ੍ਹਾਂ ਜਿਹਦੇ ਕੋਲ ਬਹੁਤ ਹੀ ਲਿਮਿਟਿਡ ਮੂਮੈਂਟ ਹੁੰਦਾ ਵੇ ਲੁੱਟਣ ਦਾ, ਚੋਰੀ ਕਰਨ ਦਾ, ਆਪਣਾ ਕਮਾਲ ਵਿਖਾਉਣ ਦਾ। ਖਾਸ ਟਾਈਮ ਦੇ ਵਿੱਚ, ਖਾਸ ਲਮਹੇ ਦੇ ਵਿੱਚ ਅਗਰ ਉਹ ਉਸ ਲਮਹੇ 'ਚ ਠੱਗ ਚੋਰੀ ਕਰ ਲਵੇ ਤੇ ਉਹ ਸਕਸੈਸਫੁਲ ਹੈ ਔਰ ਇਸ ਕੰਮ ਦਾ ਉਹ ਮਾਹਰ ਹੁੰਦਾ ਹੈ। ਔਰ ਮੈਨੂੰ ਰੈਫਰੈਂਸ ਯਾਦ ਆ ਗਿਆ ਡਾਕਟਰ ਸਾਹਿਬ ਦੇ ਵੱਲ ਕਿ ਜਿਸ ਤਰ੍ਹਾਂ ਜੋਬਨ ਧਨ ਠੱਗ ਹੈ ਕਿ ਜਿਸ ਤਰ੍ਹਾਂ ਠੱਗ ਕੋਲ ਬਹੁਤ ਥੋੜਾ ਟਾਈਮ ਹੁੰਦਾ ਚੋਰੀ ਕਰਨ ਦਾ ਔਰ ਉਹ ਵਿਦਿਨ ਏ ਮੂਮੈਂਟ। ਡਾਕਟਰ ਸਾਹਿਬ ਨੂੰ ਲਾਈਨ ਯਾਦ ਹੋਣੀ ਹੈ ਵਾਰਿਸ਼ਾ ਦੀ, ਮੈਨੂੰ ਜ਼ਿਹਨ 'ਚ ਨਹੀਂ ਆ ਰਹੀ ਇਸ ਵੇਲੇ ਠੱਗ ਵਾਲੀ। ਤੇ ਔਰ ਜਿਵੇਂ ਮੈਂ ਕਿਹਾ ਕਿ ਕਾਲੇ ਪੱਤ ਨਾ ਚੜੇ ਸਫੇਦੀ ਕਿ ਹੰਸਾਂ ਦੇ ਭੁਲਾਵੇ ਭੁੱਲੀ ਝੂਲੀ ਲਿੱਤਾ ਬੱਗ ਹੈ ਕਿ ਸਾਡੀ ਜਿਹੜੀਆਂ ਸਾਰੀਆਂ ਕੰਟਰਾਡਿਕਸ਼ਨਸ ਨੇ, ਝੂਠੇ
ਝੂਠੇ ਨਿਜ਼ਾਮ ਦੀਆਂ ਝੂਠੇ ਕਸਟਮ ਤੇ ਝੂਠੀ ਰਵਾਇਤਾਂ ਔਰ ਉਹਨਾਂ ਦੇ ਵਿੱਚ ਜਿਹੜਾ ਫਸ ਕੇ ਤੁਸੀਂ ਜਿਹੜੀ ਰਿਐਲਿਟੀ ਹੈ, ਅਸਲ ਰਿਐਲਿਟੀ ਹੈ ਜਿਹੜੀ ਕਿ ਤੁਸੀਂ ਪਰਸੀਵ ਕਰ ਸਕਦੇ ਹੋ ਐਜੂਕੇਟ ਕਰਕੇ ਆਪਣੇ ਆਪ ਨੂੰ ਪੜ੍ਹ ਕੇ ਆਪਣੇ ਆਪ ਨੂੰ ਸਮਝ ਕੇ ਔਰ ਆਪਣੇ ਆਪ ਦੇ ਰਿਲੇਸ਼ਨਸ਼ਿਪ ਨੂੰ ਐਗਜ਼ਿਸਟੈਂਸ ਨੂੰ ਐਕਸਟਰਨਲ ਜਿਹੜੀ ਨੈਚੁਰਲ ਐਗਜ਼ਿਸਟੈਂਸ ਹੈ ਉਹਦੇ ਨਾਲ ਕੋਰਿਲੇਟ ਕਰਕੇ ਤੁਸੀਂ ਜਿਵੇਂ ਹੰਸ ਮੋਤੀ ਦਿੰਦਾ ਵੇ ਤੁਸੀਂ ਉਹ ਮੋਤੀ ਚੁੱਕ ਸਕਦੇ ਹੋ ਇਸ ਮੁਖਤਸਰ ਜ਼ਿੰਦਗੀ ਦੇ ਵਿੱਚੋਂ ਜਿਹਦੇ ਵਿੱਚ ਕਿ ਸਾਰੀ ਮਸਤੀ ਜੋਬਨ ਤੇ ਧਨ ਦੀ ਹੁੰਦੀ ਹੈ ਔਰ ਠੱਗ ਤਰ੍ਹਾਂ ਬੜਾ ਉਹਦਾ ਲਿਮਿਟਡ ਟਾਈਮ ਹੁੰਦਾ ਹੈ ਲੇਕਿਨ ਨਾਰਮਲੀ ਤੁਸੀਂ ਜੋਬਨ ਦਾ ਜਿਹੜਾ ਭੁਲਾਵਾ ਹੈ ਜਿਹੜਾ ਭੁਲੇਖਾ ਹੈ ਤੁਸੀਂ ਉਸ ਕੁਮਾਰ ਦੇ ਵਿੱਚ ਪੈ ਕੇ ਤੇ ਜਿਹੜੀ ਆਪਣੀ ਹੋਣ ਦਾ ਜਿਹੜਾ ਮਕਸਦ ਹੈ ਉਹ ਭੁੱਲ ਜਾਂਦੇ ਹੋ ਔਰ ਤੁਸੀਂ ਹੰਸ ਦੀ ਜਗ੍ਹਾ ਜਿਹੜਾ ਕਿ ਮੋਤੀ ਦਿੰਦਾ ਹੈ ਉਹ ਤੁਸੀਂ ਬੱਗਾ ਲੈ ਲੈਂਦੇ ਜਿਹਦੀ ਕਿ ਐਗਜ਼ਿਸਟੈਂਸ ਬੜੀ ਵੇਨ ਹੈ ਔਰ ਅਗੇਨ ਸੇਮ ਥਾਟ ਚੱਲਦੀ ਪਈ ਹੈ ਕਿ ਜਿਹੜੀ ਦੁਨੀਆ ਹੈ ਬੜੀ ਬੇਸਬਾਤ ਜਿਹੀ ਹੈ ਬੜੀ ਮੁਖਤਸਰ ਜਿਹੀ ਹੈ ਔਰ ਇਹਦੀ ਲਾਈਫ ਐਨੀ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੈਰੀ ਕਲੀਅਰ ਮੈਟਾਫਰ ਬਹੁਤ ਅੱਛੇ ਯੂਜ਼ ਕੀਤੇ ਰਮਜ਼ਾ ਦੇ ਔਰ ਨਿੰਦਿਆ ਦਰੋਹ ਬਖੀਲੀ ਚੁਗਲੀ ਨਿਤ ਕਰਦਾ ਫਿਰਦਾ ਠੱਗ ਹੈ ਕਿ ਜਦੋਂ ਤੁਸੀਂ ਫਿਰ ਇਹਦੇ ਜਾਲ ਦੇ ਫਸ ਜਾਂਦੇ ਹੋ ਜੋਬਨ ਤੇ ਜਵਾਨੀ ਦੇ ਨਸ਼ੇ 'ਚ ਦੌਲਤ ਦੇ ਨਸ਼ੇ 'ਚ ਫਸ ਜਾਂਦੇ ਹੋ ਤੇ ਉਹਦੇ ਤੋਂ ਫਸ ਕੇ ਤੁਸੀਂ ਉਸ ਦਲਦਲ 'ਚ ਫਸ ਕੇ ਤੁਸੀਂ ਸਿਵਾਏ ਇਹਨਾਂ 4-5 ਚੀਜ਼ਾਂ ਦੇ ਕੁਝ ਨਹੀਂ ਤੁਸੀਂ ਕਰ ਸਕਦੇ ਤੇ ਕਈ ਹੁਸੈਨ ਸਹੀ ਜੱਗ ਆਏ ਜਿੰਨਾ ਪਛਾਤਾ ਰੱਬ ਹੈ ਰੱਬ ਪਰਸਨਲੀ ਮੇਰੇ ਵਾਸਤੇ ਰੱਬ ਜਿਹੜਾ ਵੇ ਉਹ ਆਪਣੇ ਆਪ ਨੂੰ ਪਛਾਣਨਾ ਔਰ ਆਪਣੇ ਆਪ ਨੂੰ ਕਨੈਕਟ ਕਰਨਾ ਐਸ ਐਕਸਟਰਨਲ ਨੇਚਰ ਦੇ ਨਾਲ ਔਰ ਆਪਣੇ ਆਪ ਨੂੰ to make myself one with the nature, to understand the nature ਔਰ ਇਸ ਨੇਚਰ ਦੇ ਵਿੱਚ ਰਹਿ ਕੇ ਆਪਣੀ ਹੋਣ ਨੂੰ find out ਕਰਨਾ ਕੱਲ ਮੈਂ ਇੱਕ ਕੋਟ ਪੜ੍ਹਿਆ ਸੀ ਕਿਤੇ ਲਿਖਿਆ ਸੀ that 2 days are very important in man's life. One, the day he was born, and the second, the day you find out why you were born. So ਜਿਹੜਾ ਮਕਸਦ ਹੈ ਹਯਾਤੀ ਦਾ ਕਿ why you are born, ਉਹ ਮਕਸਦ ਜਿਹੜਾ ਵੇ ਉਹ ਆਪਣੀ ਹੋਣ ਨੂੰ ਪਛਾਣ ਕੇ ਔਰ ਆਪਣੇ ਹੋਣ ਨੂੰ ਬਾਹਰਲੀ ਨੇਚਰ ਦੇ ਨਾਲ ਕਨੈਕਟ ਕਰਕੇ ਹੀ ਤੁਸੀਂ ਸਮਝ ਸਕਦੇ ਹੋ ਪਰ ਮੈਂ ਇਹਨੂੰ ਰੱਬ ਹੀ ਸਮਝਦਾ ਵਾਂ ਤੁਹਾਡਾ ਜਿਹੜੀ ਕਨੈਕਸ਼ਨ ਹੈ ਨੇਚਰ ਦੇ ਨਾਲ ਨੇਚਰਲ ਲਾਜ਼ ਦੇ ਨਾਲ ਔਰ that's the only way to justify your existence. That's it. मैं ज़्यादा नहीं एनी की समझ आई मैंने हाँ जी नेक्स्ट जी ਹਾਂਜੀ ਮੈਂ ਥੋੜੀ ਜਿਹੀ ਗੱਲ ਕਰਾਂ ਕਿ ਇਹ ਜਿਹੜਾ ਜੋਬਨ ਹੈ ਹੁਸਨ ਜਵਾਨੀ ਜਿਹੜੀ ਹੈ ਇਹ ਤੁਹਾਡੀ ਆਪਣੀ ਤਾਂ ਕੋਈ ਕਮਾਈ ਨਹੀਂ ਤੁਹਾਨੂੰ ਨੈਚੁਰਲ ਮਿਲੀ ਹੈ ਅਸੀਂ ਕਿਉਂ ਉਹਨਾਂ ਦਾ ਗੁਮਾਨ ਕਰਦੇ ਹਾਂ ਕਿ ਇਸ ਨੇਚਰ ਨੇ ਕੁਦਰਤ ਨੇ ਜੋ ਚੀਜ਼ ਤੁਹਾਨੂੰ ਦਿੱਤੀ ਹੈ ਅਸੀਂ ਉਸ ਦੇ ਉੱਤੇ ਗੁਮਾਨ ਕਰਦੇ ਹਾਂ ਜਿਹੜੀ ਕਿ ਔਰ ਇਸ ਗੁਮਾਨ ਕਰਕੇ ਇਸ ਬੜੀ ਮੋਮੈਂਟਰੀ ਔਰ ਲਿਸ਼ਕ ਦੀ ਮੁਸ਼ਕ ਦੀ ਜ਼ਿੰਦਗੀ ਤੁਹਾਨੂੰ ਡਿਸਟਰੈਕਸ਼ਨ ਕਰਦੀ ਹੈ ਇੰਨੀ ਜ਼ਿਆਦਾ ਕਿ ਤੁਸੀਂ ਖੁਦ ਆਪਣੀ ਹੋਂਦ ਨੂੰ ਇਸ ਨੇਚਰ ਨੂੰ ਜਿਸ ਨੇ ਤੁਹਾਨੂੰ ਇਹ ਅਦਾ ਕੀਤੀ ਹੈ ਇਹ ਹੁਸਨ ਜਵਾਨੀ ਉਹਦੇ ਨਾਲੋਂ ਅਲੱਗ ਹੋ ਜਾਂਦੇ ਹੋ ਮਟੀਰੀਅਲਿਸਟਿਕ ਚੀਜ਼ਾਂ ਪਿੱਛੇ ਪੈ ਕੇ ਅਸਲੀ ਰੱਬ ਜਾਂ ਨੇਚਰ ਦੇ ਵਿੱਚ ਜਿਹਨੇ ਤੁਹਾਨੂੰ ਇਹ ਹੁਸਨ ਜਵਾਨੀ ਸਾਰਾ ਦਿੱਤਾ ਉਹਨੂੰ ਭੁੱਲ ਕੇ ਦੂਸਰੇ ਪਾਸੇ ਤੁਰ ਪੈਂਦੇ ਹੋ ਸੋ ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹ ਜਿਹੜੀਆਂ ਜੋ ਵੀ ਚੀਜ਼ਾਂ ਮੋਮੈਂਟਰੀ ਨੇ ਲਿਸ਼ਕ ਦੀਆਂ ਮੁਸ਼ਕ ਦੀਆਂ ਤੁਹਾਨੂੰ ਇੱਕ ਡਿਸਟਰੈਕਸ਼ਨ ਕਰਦੀਆਂ ਨੇ ਔਰ ਤੁਸੀਂ ਆਪਣਾ ਅਸਲੀ ਮਕਸਦ ਜੋ ਹੈ ਨੇਚਰ ਦੇ ਨਾਲ ਰਲੇ ਮਿਲੇ ਰਹਿਣ ਦਾ ਉਹ ਭੁੱਲ ਕੇ ਦੂਸਰੇ ਪਾਸੇ ਚਲੇ ਜਾਂਦੇ ਹੋ ਮਿਹਰਬਾਨੀ
ਹਾਂਜੀ, ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਨਾ ਪਹਿਚਾਨਣ ਦੀ ਜਾਂ ਆਇਡੈਂਟੀਫਾਈ ਕਰਨ ਦੀ ਜਾਂ ਅਸਲ ਹਕੀਕਤ ਜਿਹੜੀ ਹੈ ਲੱਭਣ ਦੀ ਗੱਲ ਕੀਤੀ ਗਈ ਹੈ। ਇੱਕ ਤੇ ਹੈਗਾ ਜਿਹੜਾ ਠੱਗ ਦਾ ਲਫ਼ਜ਼ ਹੈ, ਉਹ 2 ਦਫਾ ਆਇਆ ਹੈ। ਠੱਗਣ ਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਭੁਲੇਖੇ 'ਚ ਆ ਕੇ ਠੱਗੇ ਜਾਂਦੇ ਹੋ। ਅਗਰ ਤੁਹਾਨੂੰ ਸਮਝ ਹੋਵੇ, ਹੋਸ਼ ਹੋਵੇ, ਤੁਸੀਂ ਉਹਨੂੰ ਠੱਗੇ ਨਹੀਂ ਜਾਓਗੇ। ਨਾ ਸਮਝੀ ਪਾਰੋ ਆਪਣੇ, ਤੁਸੀਂ ਠੱਗੇ ਜਾਂਦੇ ਹੋ। ਦੂਸਰਾ ਜਿਹੜਾ ਗੁਮਾਨ ਲਫ਼ਜ਼ ਹੈ ਉਹ ਆਇਆ, ਤੇ ਆਖਰੀ ਲਾਈਨ 'ਚ ਇੱਕ ਲਫ਼ਜ਼ ਆਇਆ ਪਛਾਤਾ, ਜਿਨ੍ਹਾਂ ਨੇ ਪਹਿਚਾਨਿਆ। ਮੇਰਾ ਖਿਆਲ ਹੈ ਸਾਰੀ ਕਾਫੀ ਇਹਦੇ ਵਿੱਚ ਘੁੰਮਦੀ ਹੈ। ਇੱਕ ਪਾਸੇ ਤੇ ਹੈ ਕਿ ਜਿਹੜਾ ਧਨ ਹੈ ਔਰ ਜਿਹੜਾ ਜੋਬਨ ਹੈ ਉਹ ਸਾਨੂੰ ਠੱਗ ਲੈਂਦਾ ਹੈ। ਜਵਾਨੀ ਦੇ ਵਿੱਚ ਬੰਦੇ ਨੂੰ ਲੱਗਦਾ ਜਿਵੇਂ ਜ਼ਿੰਦਗੀ ਕਦੀ ਵੀ ਨਹੀਂ ਖਤਮ ਹੋਏਗੀ, ਔਰ ਜਦੋਂ ਬੁਢਾਪਾ ਆਉਂਦਾ ਤਾਂ ਪਤਾ ਲੱਗਦਾ ਕਿ ਟਾਈਮ ਤੇ ਹੈ ਹੀ ਨਹੀਂ। ਸਾਲ ਤੇ ਦਿਨ ਇੰਨੇ ਛੋਟੇ ਜਿਹੇ ਲੱਗਦੇ ਨੇ, ਮਹੀਨੇ, ਤੇ ਜਵਾਨੀ ਲੱਗਦਾ ਉਹ ਪਤਾ ਨਹੀਂ ਅਸੀਂ ਕਿੰਨੇ ਸਾਲ ਅਸੀਂ ਰਹਿਣਾ ਹੈ। ਉਹਦਾ ਆਪਣਾ ਇੱਕ ਜਿਹੜਾ ਨਸ਼ਾ ਹੁੰਦਾ ਹੈ। ਦੌਲਤ ਜਿਹੜੀ ਹੈ, ਦੌਲਤ ਦਾ ਕੀ ਹੈ ਕਿ ਪਿੱਛੇ ਮੈਨੂੰ ਬੜਾ ਅੱਛਾ ਇੱਕ ਗੱਲ ਉਹਦੀ ਲੱਗੀ, ਬਿਲ ਗੇਟ ਦੀ। ਪਿੱਛੇ ਹੀ ਉਹਨੇ ਬਿਆਨ ਦਿੱਤਾ, ਕਹਿੰਦਾ ਕਿ ਮੈਂ ਚਾਹੁੰਦਾ ਵਾਂ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਜਿਨ੍ਹਾਂ 'ਚ ਮੇਰਾ ਨਾਂ ਆਈ ਜਾ ਰਿਹਾ, ਮੈਂ ਉਹਨਾਂ 'ਚੋਂ ਨਿਕਲ ਜਾਵਾਂ। ਯਾਨੀ ਕਿ ਮੈਂ ਚਾਹੁੰਦਾ ਕਿ ਮੇਰੀ ਦੌਲਤ ਘੱਟ ਹੋ ਜਾਏ, ਮੈਂ ਉਹਨਾਂ 'ਚ ਮੇਰਾ ਨਾਂ ਨਾ ਆਵੇ। ਤੇ ਕੁਝ ਬੰਦੇ ਐਸੇ ਹੋਣਗੇ ਜਿਹੜੇ ਕਹਿਣਗੇ ਸਾਡਾ ਨਾਂ ਟੌਪ ਤੇ ਹੋਵੇ, ਕਿ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਮੈਂ ਵਾਂ। ਉਹਦੀ ਸਾਰੀ ਸਟਰਗਲ ਹੀ ਸ਼ਾਇਦ ਇਹ ਹੋਵੇ, ਔਰ ਉਹਦੇ ਲਈ ਉਹ ਪਤਾ ਨਹੀਂ ਕਿੰਨੀਆਂ 2 ਨੰਬਰੀਆਂ ਕਰੇਗਾ, ਕਿੰਨੇ ਫਰਾਡ ਕਰੇਗਾ, ਕਿੰਨੇ ਜਿਹੜੇ ਨੇ ਟੈਕਸ ਮਾਰੇਗਾ, ਤੇ ਫਿਰ ਉਹ ਟੌਪ ਤੇ ਆਏਗਾ ਤਾਂ ਕਿ ਉਹਦਾ ਜਿਹੜਾ ਅਕਾਊਂਟ ਹੈ ਉਹ ਜ਼ਿਆਦਾ ਹੋ ਜਾਏ। ਤੇ ਜਦੋਂ ਤੁਸੀਂ ਇਹਦੇ ਪਿੱਛੇ ਜਾਂਦੇ ਹੋ ਤੇ ਫਿਰ ਸਾਰੀਆਂ ਚੀਜ਼ਾਂ ਬਾਕੀ ਜਿਹੜੀਆਂ ਨੇ ਉਹ ਇਗਨੋਰ ਹੋ ਜਾਂਦੀਆਂ। ਲਿਹਾਜ਼ਾ ਉਹ ਇਹ ਲਫ਼ਜ਼ ਜਿਹੜਾ ਗੁਮਾਨ ਹੈ ਬੜਾ ਅੱਛਾ ਲਫ਼ਜ਼ ਹੈ, ਬੜਾ ਖੂਬਸੂਰਤ ਫਾਰਸੀ ਦਾ ਲਫ਼ਜ਼ ਹੈ, ਲੇਕਿਨ ਇਹ ਗੁਮਾਨ ਦੇ ਵਿੱਚ ਇੱਕ ਨਸ਼ਾ ਜਿਹਾ ਜਿਹੜਾ ਉਹਦੇ 'ਚ ਜਾਂਦਾ ਹੈ ਬੰਦਾ। ਹੰਸਾਂ ਦੇ ਭੁਲਾਵੇ, ਜਿਹੜੇ ਹੰਸ ਜਿਹੜਾ ਉਹ ਪੱਥਰ ਖਾਂਦਾ ਹੈ, ਔਰ ਉਹਨੂੰ ਬੜਾ ਫਕੀਰ ਪਰਿੰਦਾ ਹੈ। ਐਕਚੁਅਲੀ ਉਹਨੂੰ ਫਕੀਰਾਂ ਨੇ ਬੜਾ ਲਾਈਕ ਕੀਤਾ ਹੈ, ਸ਼ਾਇਰਾਂ ਨੇ। ਉਹਦੀ ਵਜ੍ਹਾ ਇਹੀ ਹੈ ਕਿ ਉਹ ਪੱਥਰ ਖਾਂਦਾ ਹੈ, ਔਰ ਉਹ ਜਿਹੜਾ ਹੈ ਉਹਦੀ ਖੂਬਸੂਰਤੀ ਹੈ। ਬਗਲਾ ਜਿਹੜਾ ਹੈ ਉਹਦੇ ਮੁਕਾਬਲੇ ਇੱਕ ਲਾਲਚੀ ਪਰਿੰਦਾ ਸਮਝਿਆ, ਜਿਹੜਾ ਅੱਖ ਜਿਹੜੀ ਹੈ ਇੱਕ ਅੱਖ ਬੰਦ ਕਰਕੇ ਤੇ ਇਉਂ ਕਰਕੇ ਬੈਠਾ ਹੁੰਦਾ, ਮੱਛੀ ਆਵੇ ਤੇ ਮੈਂ ਉਹਨੂੰ ਫੜਾਂ। ਉਹ ਇੱਕ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਵੱਲ ਨਿਸ਼ਾਨੀ ਕੀਤੀ ਗਈ ਹੈ, ਦੱਸਿਆ ਗਿਆ। ਇਸ ਤਰ੍ਹਾਂ ਹੀ ਕਮਲ ਦਾ ਤੇ ਬੜੀ ਅੱਛੀ ਤਸ਼ਰੀਹ ਕੀਤੀ ਹੈ ਡਾਕਟਰ ਸਾਹਿਬ ਨੇ ਕਿ ਤਾਂ ਹੀ ਸਾਰਾ ਜੱਗ ਹੈ। ਕਿ ਕਮਲ ਦਾ ਵੀ ਬੜਾ ਅੱਛਾ ਹੈਗਾ। ਕਮਲ ਜਿਹੜਾ ਚਿੱਕੜ ਵਿੱਚ ਹੁੰਦਾ ਹੈ, ਥੱਲੇ ਉਹਦੇ ਚਿੱਕੜ ਹੁੰਦਾ, ਉੱਤੇ ਉਹਦਾ ਮੋਤੀ ਹੁੰਦਾ। ਤੇ ਉਹ ਇਹ ਵੀ ਬੜੀ ਸੋਹਣੀ ਇੱਕ ਮਿਸਾਲ ਹੈ ਕਿ ਦੁਨੀਆ ਦੀ, ਕਿ ਇਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਜਿਹੜਾ ਹੈ ਨਿੰਦਿਆ, ਧਰੋ, ਵਕੀਲੀ, ਚੁਗਲੀ, ਇਹ ਦੁਨੀਆਦਾਰੀ ਦੇ ਵਿੱਚ ਅਸੀਂ ਸਾਰਾ ਇਹ ਕਰਨੇ ਆ। ਨਿੰਦਿਆ ਕਰਨੇ ਆ ਲੋਕਾਂ ਦੀ, ਚੁਗਲੀਆਂ ਕਰਨੇ ਆ, ਧਰੋ ਕਰਨੇ ਆ। ਇਹ ਇੱਕ ਦੁਨੀਆਦਾਰ ਬੰਦਾ ਹੈ, ਉਹ ਇਹ ਸਾਰੀਆਂ ਠੱਗੀਆਂ ਕਰ ਰਿਹਾ। ਜਿਹੜੀ ਆਖਰੀ ਹੁਣ ਲਾਈਨ ਹੈਗਾ ਕਿ ਜਿੰਨਾ ਪਛਾਤਾ ਰੱਬ ਹੈ, ਸਹੀ ਲੋਕ ਉਹੀ ਇਸ ਦੁਨੀਆ ਵਿੱਚ ਆਏ ਨੇ। ਜਿੰਨਾ ਪਛਾਤਾ ਰੱਬ ਤੋਂ ਮੈਨੂੰ ਇੱਥੇ ਅਗਰ ਅਸੀਂ ਵਾਦਤ ਵਜੂਦ ਨੂੰ ਮੁੱਖ ਰੱਖ ਕੇ ਪੜ੍ਹੀਏ ਰੱਬ ਨੂੰ, ਕਿ ਬੰਦਾ ਜਿਹੜਾ ਹੈ ਉਹ ਰੱਬ ਹੈ, ਔਰ ਰੱਬ ਜਿਹੜਾ ਹੈ ਉਹ ਬੰਦੇ ਵਿੱਚ ਹੈ। ਜਿਹੜਾ ਹੈ ਖਲਕ ਰੱਬ ਮੈਂ ਮਾਂ ਮੰਦਾ ਕਿਸ ਨੂੰ ਆਖੀਏ ਦੂਜਾ ਕੋਈ। ਤੇ ਜਿਨ੍ਹਾਂ ਨੇ ਇਹ ਪਹਿਚਾਣ ਲਿਆ ਕਿ ਇਹ ਦੁਨੀਆ ਜਿਹੜੀ ਹੈ ਇੱਕ ਕ੍ਰੀਏਟਰ ਹੈ, ਇਹਦੇ ਵਿੱਚ ਉਹਨੇ ਕ੍ਰੀਏਟ ਕੀਤੀ ਹੈ, ਅਸੀਂ ਉਹਦੇ ਅੰਦਰ ਹਾਂ, ਉਹ ਸਾਡੇ ਅੰਦਰ ਹੈ। ਤੇ ਫਿਰ ਇਹ ਜਿਹੜੀ ਬਖੀਲੀ, ਨਿੰਦਿਆ, ਧਰੋ, ਚੁਗਲੀ, ਧਨ ਔਰ ਜੋਬਨ, ਇਹ ਸਾਰਾ ਨਿਕਲ ਜਾਏਗਾ। ਫਿਰ ਤੁਸੀਂ ਪਿਉਰੀਫਾਈ ਹੋ ਜਾਓਗੇ। ਤੁਸੀਂ ਕਹੋਗੇ ਹਾਂ ਮੈਂ ਰੱਬ ਦੇ ਨੇੜੇ ਹੋਣਾ ਹੈ, ਕਿ ਮੇਰੇ ਅੰਦਰ ਰੱਬ ਹੈ, ਮੈਂ ਰੱਬ ਵੱਲ ਜਾਣਾ। ਉਹਦੀ ਪਹਿਚਾਣ ਕਲੈਕਟਿਵਿਟੀ ਦੀ ਵੀ ਹੈ, ਔਰ ਅਮਰਜੀਤ ਉਹਨਾਂ ਨੇ ਜਿਵੇਂ ਦੱਸਿਆ ਕਿ ਨੇਚਰ ਵੀ ਹੈ। ਰੱਬ ਜਿਹੜੀ ਹੈ ਉਹ ਨੇਚਰ ਵੀ ਹੈ, ਜਿਹਦੇ ਅਸੀਂ ਸਾਰੇ ਹਿੱਸੇ ਹਾਂ, ਔਰ ਉਹਦੇ ਵਿੱਚ ਹੀ ਅਸੀਂ ਵਾਪਸ ਇੱਕ ਦਿਨ ਚਲੇ ਜਾਣਾ ਹੈ, ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ। ਬਹੁਤ ਖੂਬ ਜੀ, ਜ਼ੁਬੈਰ ਸਾਹਿਬ ਨੇ ਬਹੁਤ ਅੱਛੀ ਤਸ਼ਰੀਹ ਕੀਤੀ ਹੈ। ਸਾਰਿਆਂ ਨੇ ਬਹੁਤ ਅੱਛੀ ਤਸ਼ਰੀਹ ਕੀਤੀ ਹੈ। ਮੈਂ ਉਹ ਪਛਾਤੇ ਵਾਲੇ ਦੇ ਉੱਤੇ ਸਿਰਫ ਇਹ ਕਹਿਣਾ ਚਾਹੁੰਦਾ ਹਾਂ
ਕਿ ਜਿਹੜਾ ਰੱਬ ਹੈ, ਰੱਬ ਜਿਹੜਾ ਹੈ ਇੱਕ ਤੇ ਉਹ ਅਣਪਛਾਤਾ ਵੀ ਹੈ। ਜਿਹੜਾ ਤੁਹਾਡੇ ਵੱਡਿਆਂ ਨੇ, ਤੁਹਾਡੇ ਮਾਂ-ਪਿਓ ਨੇ, ਤੁਹਾਡੀ ਕਮਿਊਨਿਟੀ ਨੇ ਜਿਸ ਤਰ੍ਹਾਂ ਦਾ ਵੀ ਤੁਹਾਡੇ ਸਾਹਮਣੇ ਰੱਬ ਦਾ ਤਸੱਵਰ ਪੇਸ਼ ਕੀਤਾ, ਤੁਸੀਂ ਉਹ ਹੀ ਮੰਨ ਕੇ ਤੇ ਅੱਗੇ ਤੁਰ ਪਏ। ਤੇ ਇਸ ਵਾਸਤੇ ਹਰ ਬਸਤੀ, ਹਰ ਸ਼ਹਿਰ, ਹਰ ਦੇ ਆਪਣੀ ਆਪਣੀ ਆਪਣੇ ਆਪਣੇ ਰੱਬ ਨੇ। ਲੇਕਿਨ ਜਿਹੜਾ ਅਸਲੀ ਰੱਬ ਹੈ ਉਹਨੂੰ ਉਹ ਤੇ ਪਛਾਣ ਨਹੀਂ ਮਿਲਦਾ। ਉਹ ਮਾਪਿਆਂ ਦੇ ਦੱਸਿਆ, ਮੌਲਵੀ ਦੇ ਦੱਸਿਆ, ਪੰਡਤ ਦੇ ਦੱਸਿਆ, ਭਾਈ ਜੀ ਦੇ ਦੱਸਿਆ ਨਹੀਂ ਉਹ ਰੱਬ ਨੂੰ ਤੁਸੀਂ ਪਛਾਣ ਨਹੀਂ ਸਕਦੇ। ਇਹ ਪਛਾਣ ਜਿਹੜੀ ਰੱਬ ਦੀ ਹੈ, ਇਹ ਬਹੁਤ ਜਿਹੜੀ ਹੈ ਇਹ ਹਜ਼ਾਰਾਂ ਕਰੋੜਾਂ, ਬਲਕਿ ਕੀ ਕਹਿਣਾ ਚਾਹੀਦਾ, ਅਰਬਾਂ ਚੀਜ਼ਾਂ ਨੇ ਦੁਨੀਆ ਦੇ ਵਿੱਚ। ਦੇਖੋ ਨਾ, ਹੁਣ ਅਸੀਂ ਕਹਿੰਦੇ ਹਾਂ ਜੀ ਕਿ ਜਿਹੜਾ ਸਾਡਾ ਸੂਰਜ ਹੈ ਇਹ ਐਵੇਂ ਮੀਡੀਅਮ ਸਾਈਜ਼ ਦਾ ਇੱਕ ਤਾਰਾ ਹੈ, ਜਦੋਂ ਕਿ ਇਸ ਪੂਰੇ ਯੂਨੀਵਰਸ ਦੇ ਵਿੱਚ ਇਸ ਤਰ੍ਹਾਂ ਦੇ ਮਿਲੀਅਨਸ ਐਂਡ ਮਿਲੀਅਨਸ ਆਫ ਸੂਰਜ ਹੈਗੇ ਨੇ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਖਲਾਕ ਹੈ ਉਹਦੇ ਵਿੱਚ ਰਹਿ ਕੇ ਤੁਸੀਂ ਪਛਾਣਨਾ ਉਹਦੀ ਤੱਤ ਨੂੰ, ਉਹਦੀ ਅਸਲ ਨੂੰ। ਸੋ ਜਿੰਨੇ ਉਹ ਪਛਾਣ ਲਿਆ, ਉਹਨੂੰ ਫਿਰ ਪਤਾ ਲੱਗ ਸਕਦਾ ਹੈ ਕਿ ਜੋਬਨ ਤੇ ਧਨ ਠੱਗ ਨੇ। ਬਾਕੀ ਜਿਹੜੇ ਅਗਲੇ ਦੋ ਲਾਈਨਾਂ ਨੇ ਉਹਨਾਂ ਵਿੱਚ ਠੱਗ ਦੀ, ਜੋਬਨ ਧਨ ਜਿਵੇਂ ਠੱਗੀ ਕਰਦਾ ਹੈ, ਉਹ ਠੱਗੀ ਦੀਆਂ ਸ਼ਕਲਾਂ ਨੂੰ ਉਹਨਾਂ ਨੇ ਮਿਸਾਲਾਂ ਨਾਲ ਦੱਸਿਆ ਹੈ। ਨਿੰਦਿਆ, ਧਰੋ, ਬਖੀਲੀ, ਚੁਗਲੀ, ਇਹ ਮਤਲਬ ਸਿੰਪਟਮਸ ਹੈਗੇ ਨੇ। ਇਹ ਸਿੰਪਟਮਸ ਹੈਗੇ ਨੇ ਤੁਹਾਡੇ ਰੱਬ ਨੂੰ ਨਾ ਪਛਾਣਨ ਦੇ। ਜੇ ਤੁਸੀਂ ਰੱਬ ਨੂੰ ਪਛਾਣ ਲਿੱਤਾ ਹੁੰਦਾ ਤੇ ਤੁਸੀਂ ਇਹਨਾਂ ਗੱਲਾਂ 'ਚ ਨਾ ਪੈਂਦੇ। ਫਿਰ ਮੇਰੇ ਖਿਆਲ ਕਾਫੀ ਹੈ ਇੰਨੀ ਗੱਲ। ਰੱਬ ਦੀ ਪਛਾਣ ਕੌਨਸ਼ੀਅਸ ਐਫਰਟ ਹੈ ਡਾਕਟਰ ਸਾਹਿਬ, ਠੀਕ ਹੈ ਨਾ ਜੀ? ਇਹ ਤੁਹਾਨੂੰ ਇਹਦੇ ਵਾਸਤੇ ਸਟਰਗਲ ਕਰਨੀ ਪੈਂਦੀ ਹੈ, ਕੋਸ਼ਿਸ਼ ਕਰਨੀ ਪੈਣੀ ਹੈ। ਤੁਸੀਂ ਅਗਰ ਕਿਸੇ ਦੇ ਦੱਸੇ ਦਸਾਏ ਰੱਬ ਤੇ ਹੀ ਟੁਰਨਾ ਹੈ ਤੇ ਫਿਰ ਕਰੋੜਾਂ ਟੁਰਦੇ ਪਏ ਨੇ। ਲੇਕਿਨ ਅਗਰ ਤੁਸੀਂ ਪਛਾਣਨਾ ਆਪਣੇ ਆਪ ਨੂੰ ਤੇ ਰੱਬ ਨੂੰ, ਤੇ ਫਿਰ then you have to consciously effort for it। ਜੀ ਥੈਂਕ ਯੂ ਡਾਕਟਰ ਸਾਹਿਬ। ਕੋਈ ਰਹਿ ਗਏ ਸਨ? ਕੋਈ ਸੰਗਤੀ, ਕੋਈ ਫਰੈਂਡ ਕੁਝ ਬੋਲਣਾ ਚਾਹਨ? ਅਮਰਦੀਪ ਸਿੱਧੂ ਸਾਹਿਬ ਨੇ ਤੇ ਨਈਮ ਜਾਵੇਦ ਸਾਹਿਬ ਨੇ, हाँ जी, अगर वो कुछ कहना चाहन। ਮਦੀਹਾ ਜੀ ਨੇ, ਮਦੀਹਾ ਜੀ ਨੇ, या एनी कमेंट, ਕੁਝ ਵੀ ਤੁਸੀਂ, ਐਨੀਥਿੰਗ ਹੋਵਰਿੰਗ ਯਰ ਮਾਈਂਡ। ਹਾਂ, ਇੱਕ ਚੀਜ਼ ਮੈਨੂੰ ਜਿਹੜੀ ਮਤਲਬ ਜਿੱਦਾਂ ਮਟੀਰੀਅਲਿਸਟਿਕ ਚੀਜ਼ਾਂ ਨਾਲ ਜਿਵੇਂ ਆਪਾਂ ਅਟੈਚ ਕਰਦੇ ਹਾਂ ਆਪਣੇ ਆਪ ਨੂੰ, ਤੇ ਮੈਨੂੰ ਬਾਬਾ ਫਰੀਦ ਦਾ ਉਹ ਯਾਦ ਆ ਰਿਹਾ ਸੀ। ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਿੱਤ, ਮਿੱਟੀ ਪਈ ਤੋਲ ਵੀ ਕੋਈ ਨਾ ਹੋਸੀ ਮਿੱਤ। ਮਤਲਬ ਆਪਾਂ ਆਪਣੀ ਲਾਈਫ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿੰਦੇ ਆ, ਆਪਣੇ ਆਪ ਨੂੰ ਅਟੈਚ ਕਰਦੇ ਆ ਇਹਨਾਂ ਚੀਜ਼ਾਂ ਨਾਲ। ਐਂਡ ਪੂਰੀ ਜਿਹੜੀ ਮਤਲਬ ਇੱਕ ਤਰ੍ਹਾਂ ਨਾਲ ਤੁਸੀਂ ਕਹ ਲਓ ਇਹੀ ਪੈਮਾਨਾ ਹੈ ਕਿਸੇ ਬੰਦੇ ਨੂੰ ਦੇਖਣ ਦਾ, ਆਪਣਾ ਨਜ਼ਰੀਆ ਹੀ ਉਹ ਹੋ ਜਾਂਦਾ ਹੈ ਕਿ ਜਿਹੜੇ ਬੰਦੇ ਕੋਲ ਸਾਰਾ ਕੁਝ ਹੈ ਉਹ ਸਕਸੈਸਫੁਲ ਹੈ। ਤੇ ਜੇ ਕਿਸੇ ਕੋਲ ਬੰਦੇ ਕੋਲ ਇਦਾਂ ਦੀਆਂ ਚੀਜ਼ਾਂ ਮਟੀਰੀਅਲਿਸਟਿਕ ਪੋਜੀਸ਼ਨ ਉਹਦੇ ਘੱਟ ਨੇ ਤੇ ਉਹ ਸ਼ਾਇਦ ਸਕਸੈਸਫੁਲ ਨਹੀਂ ਹੈ। ਤੇ ਬਟ ਇਨ ਦਾ ਐਂਡ ਮਤਲਬ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈ, ਦੇ ਆਰ ਆਫ ਨੋ ਰੀਅਲ ਵੈਲਿਊ। ਇਹਨਾਂ 'ਚ ਕੁਝ ਵੀ ਕੰਮ ਨਹੀਂ ਆਉਣਾ। ਬਸ ਇੰਨਾ ਹੀ। ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਚਾਹਨਾ ਵਾਂ। ਮੈਨੂੰ ਲੱਗਦਾ ਜਿਵੇਂ ਕਿ ਉਹ ਇਹ ਚੀਜ਼ ਨੂੰ ਨਿੰਦਿਆ ਨਹੀਂ ਕਰਦੇ ਪਏ ਕਿ ਤੁਹਾਡੇ ਕੋਲ ਹੁਸਨ ਆਇਆ ਵੇ ਤੇ ਉਹ ਠੀਕ ਨਹੀਂ, ਜਾਂ ਦੌਲਤ ਆਈ ਹੈ ਜਾਂ ਧਨ ਆਇਆ ਠੀਕ ਨਹੀਂ ਗਈ। ਉਹ ਕਹਿ ਰਹੇ ਨੇ ਅਗਰ ਤੁਸੀਂ ਇਹਦੇ ਤੇ ਬਹੁਤ ਜ਼ਿਆਦਾ
ਗੁਮਾਨ ਦੇ ਹੱਦ ਤੱਕ ਜਾਓਗੇ ਤੇ ਫਿਰ ਤੁਸੀਂ ਠੱਗ ਬਣ ਜਾਓਗੇ, ਜਿਹਦੇ ਚ ਨਿੰਦਿਆ ਹੋਏਗੀ, ਧਰੋਹ ਹੋਏਗਾ, ਜ਼ੁਲਮ ਹੋਏਗਾ, ਚੁਗਲੀ ਹੋਏਗੀ, ਬਖੀਲੀ ਹੋਏਗੀ। ਅਸੀਂ ਇਹ ਜੋਬਨ ਨੂੰ ਤੇ ਜਿਹੜੀ ਦਾਨ ਨੇ ਇਹਨੂੰ ਅਸੀਂ ਜੈਨਰਸਿਟੀ ਤਰ੍ਹਾਂ ਵੀ ਜੈਨਰਸਲੀ ਵੀ ਯੂਜ਼ ਕਰ ਸਕਦੇ ਹਾਂ। there are so many other ways, better ways to use it। ਜੋਬਨ ਤੇ ਧਨ ਨੂੰ ਉਹ ਨਿੰਦਿਆ ਕਰਦੇ ਪਏ ਨੇ ਮੇਰੇ ਖਿਆਲ ਚ ਉਹਨਾਂ ਲੋਕਾਂ ਦੀ ਜਿਹੜੇ ਕਿ ਉਹਦੇ ਨਸ਼ੇ ਚ ਗੁਆਚ ਕੇ ਤੇ ਤਕੱਬਰ ਵੱਲ ਟੁਰ ਪੈਂਦੇ ਨੇ। ਅਗਰ ਤਕੱਬਰ ਜਾਂ ਗੁਮਾਨ ਦੇ ਰਸਤੇ ਤੇ ਨਾ ਚੱਲਣ ਤੇ ਉਹ ਇਹ ਜੋਬਨ ਤੇ ਜਿਹੜਾ ਧਨ ਨੇ ਇਹਨੂੰ ਬੜਾ ਜੈਨਰਸਲੀ ਯੂਜ਼ ਕਰ ਸਕਦੇ ਤੁਸੀਂ ਆਪਣੇ ਜਿਹੜੇ ਸੰਗੀ ਸਾਥੀ ਨੇ ਕਮਿਊਨਿਟੀ ਦੇ ਵਿੱਚ। ਜਿਵੇਂ ਫਕੀਰ ਤੁਸੀਂ ਕਿਹਾ ਸੀ, ਦੱਸਿਆ ਸੀ ਕਿ ਉਹ ਮੁਈਨੁੱਦੀਨ ਚਿਸ਼ਤੀ ਉਹਨਾਂ ਨੇ ਕਿਹਾ ਸੀ ਕਿ ਜੀ ਮਰਨ ਤੋਂ ਪਹਿਲੇ ਕਿ ਕਿੰਨਾ ਸਮਾਨ ਹੈ ਖਾਣ ਪੀਣ ਦਾ, ਤੇ ਉਹਨਾਂ ਦੇ ਜਿਹੜੇ ਸਨ ਚੇਲੇ ਉਹਨਾਂ ਨੇ ਕਿਹਾ ਜੀ 60 ਦਿਨ ਦਾ। ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਫਕੀਰ ਹੈ ਉਹਦੇ ਕੋਲ ਕੁਛ ਨਹੀਂ ਹੋਣਾ ਚਾਹੀਦਾ ਕਿ ਕੱਲ ਉਹਨੇ ਖਾਣਾ ਕੀ ਖਾਣਾ, ਉਹਦੀ ਪੋਜੈਸ਼ਨ ਕੋਈ ਨਹੀਂ ਹੋਣੀ ਚਾਹੀਦੀ। ਤੇ ਉਹ ਕਹਿ ਰਹੇ ਅਗਰ ਪੋਜੈਸ਼ਨ ਹੈਗੀ ਹੈ ਤੇ that should be used and utilized for the betterment of the community। ਦੇਖੋ this ਗੱਲ correct? ਇਹ ਹੈਗੀ ਆ, ਨਹੀਂ ਤੁਸੀਂ ਸਹੀ ਕਹਿ ਰਹੇ ਹੋ। ਗੱਲ ਇਹ ਹੈਗੀ ਹੈ ਕਿ ਜਿਹੜੀ ਸਮਾਜ, ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਾਂ ਇਨਸਾਨ ਰਹਿੰਦਾ ਰਿਹਾ ਹੈ, ਉਸ ਸਮਾਜ ਦੇ ਵਿੱਚ ਆਈਡੈਂਟਿਟੀ ਜਿਹੜੀ ਹੈ ਤੁਹਾਡੀ ਜੋ ਬਣਦੀ ਹੈ ਉਹ ਜਾਂ ਤੇ ਤੁਹਾਡੇ ਜੁੱਸੇ ਦੇ ਸੋਹਣੇ ਭੈੜੇ ਹੋਣ ਨਾਲ ਬਣਦੀ ਹੈ ਤੇ ਜਾਂ ਤੁਹਾਡੀ ਦੌਲਤ ਤੇ ਤੁਹਾਡੀ ਮੁਆਸ਼ੀ ਹਸੀਅਤ ਨਾਲ ਬਣਦੀ ਹੈ। ਇਹ ਦੋ ਹੀ ਹਸੀਅਤਾਂ ਨੇ ਮੁਆਸ਼ੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ। ਔਰ ਕਿਉਂਕਿ ਇਹਨਾਂ ਦਾ ਗਰੂਰ, ਇਹਨਾਂ ਦੋ ਚੀਜ਼ਾਂ ਦਾ ਗਰੂਰ, ਇਹਨਾਂ ਦੋਵਾਂ ਚੀਜ਼ਾਂ ਦੇ ਗਰੂਰ ਦੀ ਕੋਈ ਬੇਸ ਨਹੀਂ ਹੈਗੀ। ਜਿਵੇਂ ਅਮਰਜੀਤ ਤੁਰਾਂ ਕਿਹਾ ਨਾ, ਟੈਂਪਰੇਰੀ ਨਹੀਂ ਟੈਂਪਰੇਰੀ ਨਹੀਂ, ਮਤਲਬ ਇਹ ਹੈ ਕਿ ਜਿਹੜੀ ਜੇ ਜੋਬਨ ਹੈ ਤੇ ਜੋਬਨ ਵਿੱਚ ਤੁਹਾਡਾ ਕੀ ਹੱਥ ਹੈ। ਜੇ ਤੁਸੀਂ ਬਹੁਤ ਸੋਹਣੇ ਹੋ ਤੁਹਾਡਾ ਕਮਾਲ, ਉਹ ਜੇ ਸੋਹਣੇ ਹੋਣ ਦੇ ਵਿੱਚ ਤੁਹਾਡਾ ਕੀ ਕਮਾਲ ਹੈ। ਉਹ ਆਪਣਾ ਜਦੋਂ ਹੀਰ ਤੇ ਰਾਂਝਾ ਮਿਲਦੇ ਨੇ ਤੇ ਰਾਂਝਾ ਹੀਰ ਨੂੰ ਇਹੋ ਹੀ ਕਹਿੰਦਾ ਕਿ ਤੇਰਾ ਆਪਣਾ ਕਮਾਇਆ ਕੀ ਹੈ, ਤੂੰ ਬਹੁਤ ਸੋਹਣੀ ਹੈ, ਬਹੁਤ ਸਾਰਾ ਕੁਛ ਹੈ, ਤਾਕਤਵਰ ਵੀ ਹੈ ਤੂੰ, ਪਰ ਤੇਰਾ ਕਮਾਇਆ ਕੀ ਹੈ। ਸੋ ਇਹ ਸ਼ਾਹ ਹੁਸੈਨ ਨੇ ਇਹ ਗੱਲ ਜਿਹੜੀ ਹੈ ਸੁਸਾਇਟੀ ਦੇ ਵਿੱਚ ਨੂੰ ਵੇਖਣ ਦਾ ਤੇ ਉਸ ਵਿੱਚ ਚੱਲਣ ਦਾ, ਇਹ ਇੱਕ ਡੋਮੀਨੈਂਟ ਪਹਿਲੂ ਨੂੰ ਟਕਰਾ ਰਹੇ ਨੇ ਦੂਸਰੀ ਤਰ੍ਹਾਂ ਦੀ ਲਿਵਿੰਗ ਦੇ ਨਾਲ, ਜਿਹਦੇ ਵਿੱਚ ਤੁਸੀਂ ਇੰਡੀਵਿਜੂਅਲ ਆਇਡੈਂਟੀਟੀ ਨਹੀਂ ਲੱਭਦੇ। ਰੱਬ ਨੂੰ ਪਛਾਣਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਇਨਫਰਾਦੀ ਇੰਡੀਵਿਜੂਅਲਿਸਟਿਕ ਕੁਆਲਿਟੀ ਆਇਡੈਂਟੀਟੀ ਨਹੀਂ ਬਣਾ ਰਹੇ। ਮਤਲਬ ਇਹ ਹੈ ਕਿ ਮੈਂ ਆਪਣਾ ਬਹੁਤ ਦੌਲਤਮੰਦ ਹੋ ਜਾਵਾਂ ਤੇ ਲੋਕੀ ਕਹਿਣਗੇ ਜੀ ਦੇਖੋ ਜੀ ਬੜਾ ਅਮੀਰ ਆਦਮੀ ਹੈ, ਤੇ ਜੇ ਮੈਂ ਤਲਵਾਰ ਚੰਗੀ ਚਲਾਵਾਂ ਤੇ ਬਹਾਦਰ ਦੇ ਤੌਰ ਤੇ ਮਸ਼ਹੂਰ ਹੋ ਜਾਵਾਂਗਾ, ਤੇ ਜੇ ਮੈਂ ਬਹੁਤ ਸੋਹਣੀ ਹੋ ਜਾਵਾਂਗੀ ਤੇ ਮੈਨੂੰ ਲੋਕ ਹੀਰੇ ਹੀਰੇ ਆਖਣਗੇ। ਇਹ ਸਾਰਾ ਕੁਛ ਜਿਹੜਾ ਹੈ ਇਹ ਸਾਰੇ ਜਿਹੜੇ ਨੇ ਇਹ ਇੰਡੀਵਿਜੂਅਲਿਟੀ ਤੇ ਬੇਸਡ ਨੇ ਸਾਰੇ ਕੁਛ। ਔਰ ਉਹਦੀ ਜਿਹੜੀ ਉਹਦੀ ਪਹਿਲੀ ਸਿਫਤਦਾਰ ਹੁੰਦੀ ਹੈ ਉਹ ਗੁਮਾਨ ਦੀ ਹੈ, ਗਰੂਰ ਕਰਨ ਦੀ। ਤੇ ਲੇਕਿਨ ਜਿਹੜੀ ਦੂਜੇ ਪਾਸੇ ਹੈ, ਜਿਹੜਾ ਰੱਬ ਨੂੰ ਪਛਾਣਨਾ ਹੈ, ਉਹਦਾ ਮਤਲਬ ਹੈ ਪੂਰੇ ਸੰਸਾਰ ਦੇ ਨਾਲ ਤੁਸੀਂ ਇੱਕ ਹੋ ਜਾਣਾ ਹੈ। ਤੁਸੀਂ ਇਹ ਨਹੀਂ ਦੇਖਣਾ ਉੱਥੇ ਕਿ ਮੇਰੀ ਸ਼ਕਲ ਜਿਹੜੀ ਹੈ ਉਹ ਫਲਾਣੇ ਤੋਂ ਸੋਹਣੀ ਹੈ ਤੇ ਮੇਰੇ ਕੋਲ ਦੌਲਤ ਫਲਾਣੇ ਤੋਂ ਬਹੁਤੀ ਹੈ ਵਗੈਰਾ ਵਗੈਰਾ। ਤੇ ਫਿਰ ਇਹ ਗੱਲਾਂ ਪੁਆਇੰਟਲੈਸ ਨੇ।
ਕਿਉਂਕਿ ਤੁਸੀਂ ਰੱਬ, ਜਿਵੇਂ ਵੈਸਾ ਹੁੰਦਾ ਨਾ, ਰੱਬ ਵੀ ਤੁਸੀਂ ਹੋ ਤੇ ਰੱਬ ਨੂੰ ਸਮਝਣ ਵਾਲੇ ਵੀ ਤੁਸੀਂ ਹੋ। ਸੋ ਇਹ ਅਗੇਨ ਸ਼ਾਹ ਹੁਸੈਨ ਦੀ ਇਸ ਕਾਫੀ ਦੇ ਵਿੱਚ ਜਿਹੜੀ ਸੁਸਾਇਟੀ ਦੇ ਵਿੱਚ ਕਰਪਟਡ ਸੁਸਾਇਟੀ ਦੇ ਵਿੱਚ ਕਰਪਟਡ ਆਈਡੈਂਟੀਜ਼ ਬਣਾ ਕੇ ਲੋਕ ਜਿਉ ਰਹੇ ਨੇ, ਉਹਨਾਂ ਦਾ ਤੋੜ ਉਹਨਾਂ ਨੇ ਉਹਦੇ ਉਲਟ ਜਿਹੜੀ ਆ ਉਹ ਦਲੀਲ ਦਿੱਤੀ ਹੈ। ਡਾਕਟਰ ਸਾਹਿਬ ਜੀ ਤੇ ਵਾਰਿਸ ਸ਼ਾਹ ਦੀਆਂ 4 ਲਾਈਨਾਂ ਮੈਂ ਪੜ੍ਹਦਿਆਂ ਜ਼ਰਾ, ਬੜੀ ਬਿਲਕੁਲ ਸੇਮ, ਬਿਲਕੁਲ ਇਹੀ ਥਾਟ ਰਿਫਲੈਕਟ ਕਰ ਰਹੀਆਂ ਨੇ ਸਾਥੀਆਂ। ਪੜ੍ਹ ਦਿਓ। मान मतिये रूप गुमान भरिए, अटकेलिए रंग रंगीलिए नी, आशिक भोर फकीर ते नाग काले, बाज मंत्रों मूल ना कीलिए नी, ए जोबना ठग बाजार दा है, तूने हारिए छैल छबीलिए नी, तेरे पलंग दा रंग ना रूप कटिया, ना ना कशोदियां कशोदिया दे नाल ना बखीलिए बखीलिए नी, ते वारिस शाह बिन कार तो जिबा करिए, बोल नाल जुबान रसीलिए इसीलिए नहीं। वाह क्या बात, ब्यूटीफुल। बिल्कुल पैरल चलता पे, ठग भी ते जोबना भी, बाजार भी और गुमान भी, बड़ा वो एंड के जिवें पैरल बह के लिखी दोनों ने साथ नाल ना जी ਫਿਟ ਕਰਤਾ ਬਿਲਕੁਲ ਤੁਸੀਂ ਪੂਰਾ, है ਫਿਟ ਕਰਤਾ ਬਿਲकुल ਤੁਸੀਂ ਪੂਰਾ ਨਾ। तुम्हारे शाह ने हर चीज फिट करती है बाद जो आके ਬਿਲकुल वाह ਉਹਦਾ ਖਿਲਾਰ ਵਾਰਿਸ ਸ਼ਾਹ ਦਾ ਇੰਨਾ ਹੈ, ਇੰਨੀਆਂ ਡਾਇਰੈਕਸ਼ਨ ਦੇ ਵਿੱਚ ਹੈ ਕਿ ਜਿਨ੍ਹਾਂ ਨੇ ਉਸ ਤੋਂ ਬਾਅਦ ਲਿਖਿਆ ਉਹਨਾਂ ਵਿੱਚੋਂ ਜਿਹੜਾ ਹੈ, ਖੈਰ ਸ਼ਾਹ ਹੁਸੈਨ ਤੇ ਵਾਰਿਸ ਸ਼ਾਹ ਤੋਂ ਪਹਿਲੇ ਸੀ, ਵਾਰਿਸ ਸ਼ਾਹ ਤੇ ਬਾਅਦ ਚ ਆਇਆ 18ਵੀਂ ਸਦੀ ਚ, ਤੇ ਸ਼ਾਹ ਹੁਸੈਨ ਤੇ 15ਵੀਂ 16ਵੀਂ ਸਦੀ ਦਾ ਸ਼ਾਇਰ ਸੀ ਜੀ। ਲੇਕਿਨ ਇਹ ਹੈ ਕਿ ਵਾਰਿਸ ਸ਼ਾਹ ਨੇ ਜਿਹੜਾ ਨਾ, ਇਹ ਵੀ ਇਹਨੂੰ ਕਹਿ ਸਕਦੇ ਹੋ ਕਿ ਜਿੰਨੀ ਵੀ ਸੋਹਣੀ ਵਿਚਾਰਧਾਰਾ ਬਣਦੀ ਪਈ ਸੀ ਉਹ ਉਹਨੇ ਅਸਿਮੀਲੇਟ ਕਰ ਲਈ ਵਾਰਿਸ ਸ਼ਾਹ ਨੇ। वाह वाह। ਲਓ ਜੀ ਫਿਰ ਛੁੱਟੀ ਕਰੀਏ। ਡਾਕਟਰ ਸਾਹਿਬ ਤੁਹਾਡੇ ਇੱਕ ਮੈਂ ਗੱਲ ਕਰਾਂ ਥੋੜੀ ਜੀ। ਬਿਲਕੁਲ ਕਰੋ। ਜਿਹੜੇ ਆਏ ਅੰਤਰਾ ਹੈਗਾ ਕਿ ਪਵਨ ਪੱਤਰ ਉੱਪਰ ਮੋਤੀ, ਇਹ ਤੁਹਾਡੇ ਦੱਸਣ ਤੋਂ ਪਹਿਲਾਂ ਕਿ ਪਵਨ ਦਾ ਮਤਲਬ ਕਮਲ ਹੈ, ਮੈਂ ਇਹਨੂੰ ਪੜ੍ਹ ਰਿਹਾ ਸੀ ਕਿ ਪਵਨ ਪੱਤਰ ਉੱਪਰ ਮੋਤੀ, ਕਿ ਜਿੱਦਾਂ ਪੱਤੇ ਦੇ ਉੱਤੇ ਤਰੇਲ ਦਾ ਮੋਤੀ ਪਿਆ ਔਰ ਹਵਾ ਨੇ ਜਿਸਲੇ ਮਾੜੀ ਜਿਹੀ ਚੱਲਣਾ ਤੇ ਉਹਨੂੰ ਥੱਲੇ ਡੇਗ ਦੇਣਾ ਹੀ, ਤੇ ਪਵਨ ਦਾ ਕਮਲ ਦੇ ਫੁੱਲ ਨੂੰ ਕਹਿੰਦੇ ਨੇ, ਮੈਨੂੰ ਨਹੀਂ ਸੀ ਪਤਾ। ਹਾਂਜੀ, ਕਮਲ ਦੇ ਫੁੱਲ ਨੂੰ ਕਹਿੰਦੇ। ਠੀਕ ਹੈ ਜੀ। ਜੀ ਪੁਸ਼ਪਾ ਜੀ, ਜੇ ਕੋਈ ਹੋਰ ਦੋਸਤ ਨਹੀਂ ਹੈਗਾ ਤੇ ਪੁਸ਼ਪਾ ਜੀ ਨੂੰ ਸੁਣ ਲੈਂਦੇ ਹਾਂ। ਪੱਪਣ ਉਹ ਜਿਹੜਾ ਕਮਲ ਦਾ ਹੁੰਦਾ ਨਾ, ਐਸਾ ਗੋਲ ਗੋਲ ਹੁੰਦਾ, ਉਹਦੇ ਵਿੱਚ ਟਿੱਕੀਆਂ ਵੀ ਹੁੰਦੀਆਂ। ਪੱਬਣ ਦੀ ਟਿੱਕੀ ਖਾਂਦੇ ਸੀ, ਇਸਨੂੰ ਤੋੜੋ ਤੇ ਉਹ ਜੇ ਛੋਟੇ ਛੋਟੇ ਛੇਕ ਹੁੰਦੇ ਹੈ, ਉਹਦੇ ਜਿਸ ਤਰ੍ਹਾਂ ਨਿਮੋਲੀ ਹੁੰਦੀ ਹੈ ਨਾ, ਉਸ ਤਰ੍ਹਾਂ ਦੀ ਹੁੰਦੀ ਹੈ ਟਿੱਕੀ। ਬਿਲਕੁਲ ਬਿਲਕੁਲ। ਵਾਹ ਜੀ ਵਾਹ। ਹਾਂ ਜ਼ਬਰਦਸਤ ਜੀ। ਅੱਛਾ ਜੀ। ਤੁਸੀਂ ਮਤ ਕੋਈ ਕਰੋ ਗੁਮਾਨ, ਜੋ ਬਨ ਧਨ ਠਗ ਹੈ। ਤੁਸੀਂ ਮਤ ਕੋਈ ਕਰੋ ਗੁਮਾਨ, ਜੋ ਬਨ ਧਨ ਠਗ ਹੈ। ਹੰਸਾਂ ਦੇ ਭੁਲਾਵੇ ਭੁੱਲੀ, ਝੋਲੀ ਲੀਤਾ ਬਗ ਹੈ। ਤੁਸੀਂ ਮਤ ਕੋਈ ਕਰੋ ਗੁਮਾਨ,
जोबन धन ठग है। पबन पत्तर ऊपर मोती, तेवे सारा जग है। तुसी मत कोई करो गुमान, निंदिया ध्रो बखीली चुगली, नित करदा फिरदा ठग है। तुसी मत कोई करो गुमान, जोबन धन ठग है। कहे हुसैन से जग आए, जिना पछाता रब है। तुसी मत कोई करो गुमान, जोबन धन ठग है। वाह जी वाह। ਵਾਹ 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 ਵਾਹ, ਜੀ ਇਹ ਵਾਹ ਜੀ ਇੰਨੀ ਸੋਹਣੀ ਵਾਹ। ਪੁਸ਼ਪਾ ਜੀ ਵਾਹ। ਤੁਹਾਡੀ ਆਵਾਜ਼ ਔਰ ਬਿਲਕੁਲ ਸੁਰ ਦੇ ਵਿੱਚ, ਔਰ ਮੈਂ ਤਾਂ ਹੈਰਾਨ ਹੈ ਕਿ ਔਰ ਇੰਨੀ ਹਾਈ ਨੋਟਸ ਤੇ ਜਾ ਕੇ ਵੀ ਬੜਾ ਹੀ ਕੰਟਰੋਲ ਰੱਖਿਆ ਤੁਸੀਂ ਤਾਂ। सुर आज थोड़ा ऊंचा रखा गया। ਨਹੀਂ ਉਹ ਨਹੀਂ, ਨਹੀਂ, ਠੀਕ ਹੈ ਸੁਰ ਅੰਤਰਿਆਂ ਦੇ ਵਿੱਚ ਸੀ ਵੀ ਉੱਚਾ। ਹਾਂਜੀ ਤੇ ਹਾਂਜੀ ਤੇ ਲਓ ਜੀ ਫਿਰ ਇਜਾਜ਼ਤ ਦਿਓ। ਬਹੁਤ ਵਧੀਆ, ਥੈਂਕ ਯੂ बहुत जी ਡਾਕਟਰ ਸਾਹਿਬ, शुक्रिया ਬਹੁਤ जी, ਬਹੁਤ थैंक यू ਮਿਹਰਬਾਨੀ। एडवर्ड जी। ਪੁਸ਼ਪਾ ਜੀ ਤੁਸੀਂ ਸ਼ੁਕਰੀਆ ਕੰਪਲੀਟ ਕਰ ਜਨਾਬ ਦਿੱਤਾ ਸਾਹਿਬ। ਸਾਡੇ ਇਸ ਮਹਿਫਿਲ ਨੂੰ। ਬਿਲਕੁਲ मैनू ਵਾਹ ਜੀ बिल्कुल मैनू बिल्कुल अंदाजा नहीं सी शाह हुसैन दा, ते ओ मैनू बड़ा फायदा हो रहा है। मैं बाबा नानक नू तो पढ़िया होया है शब्द वगैरह, ते कुछ कुछ सिमिलैरिटी उत्थों मिल जाती है, इस करके मैनू समझ आ रही है थोड़ी थोड़ी। ਵੈਰੀ ਗੁੱਡ। ਤੇ ਅਮਰਜੀਤ ਜੀ ਬੀਬਾ ਜੀ ਕਿੱਥੇ ਨੇ? ਬੀਬਾ ਜੀ ਅੱਜ ਬਿਜ਼ੀ ਨੇ ਥੋੜਾ ਜਿਹਾ ਕੰਮ ਦੇ ਕਰਦੇ ਚੱਕਰਾਂ ਦੇ ਵਿੱਚ। ਕੱਲ ਵੀ ਨਹੀਂ ਆਏ ਸੀ। ਬੀਬਾ ਜੀ ਹਾਂਜੀ। ਦੀ ਬੀਬਾ ਜੀ ਦੀ ਲਾਡਲੀ ਧੀ ਆਈ ਹੈ ਤੇ ਉਹ ਆਪਣੀ ਧੀ ਦਾ ਪੱਲਾ ਨਹੀਂ ਛੱਡ ਰਹੇ। ਤੇ ਡਾਕਟਰ ਸਾਹਿਬ ਅੱਜ ਇੱਥੇ ਖਾਣੇ ਪੱਕ ਰਹੇ ਨੇ ਤੇ ਤੜਕੇ ਲੱਗ ਰਹੇ ਨੇ, ਤੇ ਉਹ ਫਿਰ ਹੁਣ ਮੈਂ ਵੀ ਮੂੰਹ 'ਚ ਪਾਣੀ ਆ ਰਿਹਾ, ਤੇ ਮੈਂ ਸੋਚਾਂ ਕਿ ਕਦੋਂ ਮਹਿਫਿਲ ਖਤਮ ਹੋਵੇ ਤੇ ਫਿਰ ਜਾ ਕੇ ਅਸੀਂ ਵੀ ਚੈੱਕ ਕਰੀਏ ਥੋੜਾ ਜਿਹਾ।